शिव कुमार जड़ा है वो एक गुड मॉर्निंग एवरीवन। जुबैर साहब आज सानू लूना शिव कुमार बटालवी दी शुरू करेंगे। पहला सेशन है, पहली क्लास है। और गुड मॉर्निंग एंड गुड इवनिंग टू ऑल द फ्रेंड्स जॉइनिंग जेडे आ रहे ने साडे संगती। और जुबैर साहब एज यूजुअल सानू गाइड करेंगे। और जुबैर साहब ओवर टू यू। थैंक यू फॉर टीचिंग दिस अनदर क्लास येट अगेन। शिव कुमार जड़ा है तुम्हें जिवें सारे दोस्तों ਨੂੰ ਪਤਾ ਹੈ ਕਿ ਮਾਡਰਨ ਪੋਇਟਰੀ ਦੇ ਵਿੱਚ ਇੱਕ ਸਾਡੀ ਜਿਹੜੀ ਪੰਜਾਬੀ ਦੀ ਸ਼ਾਇਰੀ ਹੈ ਆਫਟਰ ਪਾਰਟੀਸ਼ਨ ਅਮਰਤਾ ਪ੍ਰੀਤਮ ਦੇ ਬਾਅਦ ਇੱਕ ਬਹੁਤ ਵੱਡਾ ਨਾਮ ਹੈ। ਔਰ ਹਮੇਸ਼ਾ ਦੋ ਸ਼ਾਇਰਾਂ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਜਾਂਦਾ ਹੈ। ਇੱਕ ਤੇ ਹੈਗਾ ਪਾਸ਼ ਤੇ ਦੂਸਰਾ ਹੈਗਾ शिव कुमार। और दोवें शायर जेडे ने वो पोल अपार्ट ने, बिल्कुल टोटल डिफरेंट ने। शिव कुमार जेड़ा है वो रोमांटिक है और बड़ी खूबसूरत जेड़ी पिंडां दी और रूरल नूं कहना चाहिए वो वोकैबुलरी लैके आंदा है जेड़े आम और ओदे विच फिर उन्हें पोइटिक बना दिंदा है। ते जिस तरह बड़ा ओदा मशहूर गीत है माए नी माए मेरे गीतां दे नैना विच बिरहों दी रिड़क पवे ते रिड़क ते गीत इस तरह सारा उन्हें बना दिंदा। पाश जेड़ा सी वो टोटल ऐसी रेवोल्यूशनरी सी और रेवोल्यूशनरियां दा एक धड़ा सी निक्सल बाडी कहंदे सी। निक्सल बाडी जेड़े वायलेंस ते बहुत ज्यादा सी, थाने उल्टा दिओ मार दिओ ये कर दिओ इस तरह दे लोग सन। पाश उन्हां दा शायर सी और पाश बिल्कुल रोमांटिक नहीं हैगा। वो ते लता मंगेशकर तक ताजमहल भी कहंदा सी की करना है, सारा हर चीज नूं उल्टा दिंदा हैगा। हालांकि एक गीत है चिड़ियां दा चंबा माए नहीं असी उड़ जाना, उन्हें ਉਹਦੇ खिलाफ भी ਜਿਹੜੀ पोएम लिखी चिड़ियां दा चंबा किते नहीं जाएगा ਇੱਥੇ ही रहेगा। थोड़ा जिहा शार्ट मैं इंट्रोडक्शन दा करना है। 1936 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸੀ ਸ਼ੱਕਰਗੜ੍ਹ। ਹੁਣ ਇਹ ਸਾਡੇ ਪਾਕਿਸਤਾਨ 'ਚ ਹੈਗੀ ਹੈ। ਰਾਵੀ ਦਰਿਆ ਲੰਘਦਾ ਹੈ ਇੱਥੇ। ਰਾਵੀ ਦਰਿਆ ਜਿਹੜਾ ਹੁਣ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਆ ਗਿਆ। ਇਸ ਪਾਸੇ ਸ਼ੱਕਰਗੜ੍ਹ ਤੇ ਪਰਲੇ ਪਾਸੇ ਇੰਡੀਆ 'ਚ। ਇੱਕ ਬੜਾ ਪਿੰਡ ਲੂਟੀਆਂ ਦੇ ਵਿੱਚ ਜੰਮਿਆ ਸੀ ਔਰ ਪਹਿਲੀਆਂ 4 ਜਮਾਤਾਂ ਉਹਨੇ ਸਕੂਲੋਂ ਕੀਤੀਆਂ, ਪਿੰਡ 'ਚੋਂ ਕੀਤੀਆਂ। ਤੇ ਡੇਰਾ ਬਾਬਾ ਨਾਨਕ ਦਰਿਆ ਤੋਂ ਪਾਰ ਹੈ ਉੱਥੇ ਪੜ੍ਹਿਆ। ਬਟਾਲੇ ਤੋਂ ਉਹਨੇ ਫਿਰ 10ਵੀਂ ਕੀਤੀ। FC ਦੇ ਵਿੱਚ ਦਾਖਲ ਹੋਇਆ ਲੇਕਿਨ ਕੀਤਾ ਨਹੀਂ ਇਹਨੇ, ਸਾਇੰਸ 'ਚ ਤਾਂ ਰੂਹ ਨਾਲ ਨਹੀਂ ਚੱਲਿਆ। ਮਜ਼ਮੂਨ ਬਦਲਦਾ ਰਿਹਾ, ਫਿਰ ਕਾਲਜ ਦੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ। ਪਟਵਾਰ ਪਾਸ ਕਰਕੇ ਕੁਝ ਚਿਰ ਮਹਿਕਮਾ ਮਾਲ 'ਚ ਪਟਵਾਰੀ ਬਣ ਗਿਆ। ਬਟਾਲੇ ਦੇ ਬਰਕਤ ਰਾਮ ਯਮਨ ਤੋਂ ਸ਼ੇਰ ਘੜਤ ਸਿੱਖੀ। शिव कुमार तो शिव कुमार बटालवी होया। फिर बटाला छड़ के चंडीगढ़ गया। चंडीगढ़ नूं उन्हें कहा सी लोहे दा शहर है, सीमट ते लोहे दा शहर। दोस्तां दे बुलाण ते कुछ अरसा इंग्लिस्तान भी गया, वापस आया लेकिन काम शाम उन्हें कोई नहीं कीता और जिगर इहदा सी वो खराब हो गया सी बहुत ज्यादा ड्रिंक करन दी वजह। चंडीगढ़ तो बटाले, बटाले तो अपने सोहरे पिंड आया मौत दी उंगली फड़ के। ते 6 मई 1973 ਨੂੰ ਟੁਰ ਕੇ ਥੱਕ ਜਾਣ ਪਿੱਛੋਂ ਮੌਤ ਦੇ ਕੁਛੜ ਵਿੱਚ ਚਲਾ ਗਿਆ। ਤੇ 1936 ਤੋਂ ਲਾਓ 40 6 ਸਾਲ, 50 60 ਤੇ 70 36 ਤੇ 3 37 ईयर ਉਹਦੀ ਏਜ ਬਣਦੀ ਹੈ। शिव कुमार ਜਮਾਂਦਰੂ ਕਹਿੰਦੇ ਨੇ ਸ਼ਾਇਰ ਸੀ। ਸ਼ਾਇਰੀ ਦਾ ਜੰਮਿਆ ਜਾਇਆ ਚਟਿਆ ਹੋਇਆ ਸੀ। ਉਹਦੇ ਜਿਹੜੇ ਕਹਿੰਦੇ ਨੇ ਗਾਉਂਦਾ ਸੀ ਤੇ ਪਖੇਰੂ ਖਲੋ ਜਾਂਦੇ ਸਨ। ਨਿੱਕੀ ਉਮਰ 'ਚ ਹੀ ਉਹਨੇ ਆਪਣਾ ਨਾਂ ਬਣਾ ਲਿਆ, ਧੁੰਮਾਂ ਪੈ ਗਈਆਂ। ਕੋਈ ਮੁਸ਼ਾਰਾ ਉਹਦੇ ਬਗੈਰ ਨਹੀਂ ਹੁੰਦਾ ਸੀ। ਜੇ ਉਹ ਮੁਸ਼ਾਰੇ 'ਚ ਨਾ ਜਾਵੇ ਤੇ ਸੁੰਝ ਮੁਸਾਨ ਹੋ ਜਾਂਦਾ ਸੀ। ਜਦੋਂ ਉਹ ਸ਼ੇਰ ਪੜ੍ਹਦਾ ਸੀ ਫਿਰ ਕਿਸੇ ਦਾ ਦੀਵਾ ਨਹੀਂ ਬਲਦਾ ਸੀ।
ਲੋਕ ਉਹਦੇ ਆਸ਼ਿਕ ਸਨ, ਜਿੱਥੋਂ ਲੰਘਦਾ ਸੀ ਲੋਕ ਉਹਨੂੰ ਦੇਖਦੇ ਸਨ, ਇਸ਼ਾਰੇ ਕਰਦੇ ਸੀ ਇਹ ਸ਼ਿਵ ਕੁਮਾਰ ਬਟਾਲਵੀ ਜਾ ਰਿਹਾ ਹੈ। ਲੋਕ ਇਕੱਠੇ ਹੋ ਜਾਂਦੇ, ਕੁੜੀਆਂ ਉਹਦੇ ਤੇ ਮਰਦੀਆਂ ਸੀ। ਇਸ਼ਕ ਤੇ ਡੂੰਘੇ ਵਿਛੋੜੇ ਦੀ ਉਹਨੇ ਖੱਟੀ ਕੀਤੀ। ਰੱਜ ਕੇ ਉਹ ਦਾਰੂ ਪੀਂਦਾ ਸੀ ਔਰ ਇਸ ਤਰ੍ਹਾਂ ਲਗਾਤਾਰ ਉਹਦੇ ਕਈ ਸ਼ੇਰੀ ਪਰਾਗੇ ਛਪੇ। ਵਿਛੋੜੇ ਦਾ ਦਰਿਆ ਜਿਹੜਾ ਉਹਦਾ ਹਾਂ ਵਿੱਚ ਉਛਲ ਤਾਰੂ ਹੋਇਆ ਸੀ, ਉਹਨੂੰ ਤੱਕਦਾ ਰਹਿੰਦਾ ਤੇ ਓੜਕ ਉਹਨੂੰ ਤੱਕਦਿਆਂ ਤੱਕਦਿਆਂ ਹੀ ਉਹਦੀ ਅੱਖਾਂ ਦੀ ਜੋਤ ਵਿੱਚ ਸਮਾ ਗਿਆ। ਇਹ ਜੀ ਉਹਦਾ ਸ਼ਾਰਟ ਜਿਹਾ ਤਾਰਫ ਹੈ। ਮੇਰਾ ਖਿਆਲ ਹੈ ਅਮਰਜੀਤ ਵੀ ਥੋੜਾ ਜਿਹਾ ਜਾਣਦੇ ਨੇ, ਸਈਦ ਸਾਹਿਬ ਵੀ, ਤੇ ਇਹਦੇ ਤੇ ਡਿਸਕਸ਼ਨ ਹੋ ਸਕਦੀ ਹੈ। ਇਹੋ ਜਿਹਾ ਇੱਕ ਸ਼ਾਇਰ ਅੰਗਰੇਜ਼ੀ ਵਿੱਚ ਜਾਨ ਕੀਟਸ ਹੋਇਆ, ਉਹਨੂੰ ਟੀਬੀ ਸੀ, ਟਿਊਬਰਕਲੋਸਿਸ ਸੀ। ਹੋਰ ਮੁਲਕਾਂ ਜ਼ਮਾਨਾਂ 'ਚ ਵੀ ਯੰਗ ਸ਼ਾਇਰ ਹੋਏ ਨੇ ਜਿਹੜੇ ਬੜੇ ਛੇਤੀ ਚਲੇ ਗਏ। ਇੰਗਲਿਸ਼ ਦੇ ਰੋਮਾਂਟਿਕ ਪੋਇਟ ਸਈਦ ਸਾਹਿਬ ਨੂੰ ਪਤਾ ਸਾਰੀਆਂ ਦੀ ਉਮਰਾਂ ਬਹੁਤ ਥੋੜੀਆਂ ਸੀ। ਕੀਟਸ ਦੀ 24 ਸਾਲ ਸੀ, ਸ਼ੈਲੇ ਦੀ 31 ਸਾਲ ਸੀ, ਬਾਇਰਨ ਦੀ 36 ਸਾਲ ਸੀ, ਤੇ ਬਾਕੀ ਕਾਲਜ ਤੇ ਵਰਡਸਵਰਥ ਜਿਹੜੇ ਨੇ ਇਹ ਇਹਨਾਂ ਦੀਆਂ ਲੰਬੀਆਂ ਉਮਰਾਂ ਸੀ। ਇਹ ਪੂਰੀ ਦੁਨੀਆ ਦੀ ਸ਼ਾਇਰੀ ਵਿੱਚ ਯੰਗ ਸ਼ਾਇਰ ਦਾ ਇਸ ਤਰ੍ਹਾਂ ਮਰ ਜਾਣ ਦਾ ਇੱਕ ਬੜਾ ਇੱਕ ਯੂਨੀਵਰਸਲ ਫਿਨੋਮਨਾ ਹੈ। ਔਰ ਕਿਉਂ ਜਿਹੜੇ ਨੇ ਉਹ ਸ਼ਾਇਰ ਜਿਹੜੇ ਨੇ ਇਸ ਤਰ੍ਹਾਂ ਕਰਦੇ ਨੇ, ਡਰਿੰਕ ਵਗੈਰਾ ਕਰਦੇ ਨੇ। ਸਾਡੇ ਵੀ ਜਿਹੜਾ ਸਾਦਤ ਹਸਨ ਮੰਟੋ ਜਿਹੜਾ ਹੈ ਉਹ 46 ਦੀ ਏਜ ਚਲਾ ਗਿਆ ਐਂਡ ਬਿਕਾਜ਼ ਆਫ ਅਲਕੋਹਲ। ਇਹਦੇ ਤੇ ਇਹ ਕੀ ਕਹਾਣੀ ਹੈ ਬੰਦੇ ਦੀ, ਬੰਦਾ ਇਸ ਤਰ੍ਹਾਂ ਕਿਉਂ ਕਰਦਾ ਹੈ। ਔਰ ਬੜੇ ਇੰਟੈਲੀਜੈਂਟ ਲੋਕ ਹੁੰਦੇ ਨੇ, ਬੜੇ ਸੈਂਸਿਟਿਵ ਲੋਕ ਹੁੰਦੇ ਨੇ, ਬਾ ਕਮਾਲ ਲੋਕ। ਅਲਾਮਾ ਇਕਬਾਲ ਨੂੰ ਭੁੱਲ ਰਹੇ ਹੋ, ਉਹ ਵੀ ਇਹੀ ਗੱਲ ਸੀ। ਕਿਹਨੂੰ? ਅਲਾਮਾ ਇਕਬਾਲ। ਉਹਨਾਂ ਦੀ ਕਿੰਨੀ ਉਮਰ ਸੀ? ਉਹ ਵੀ he was in his 50s but he passed away because of liver cirrhosis। ਹਾਂ, ਲੇਕਿਨ ਉਹ ਡਰਿੰਕ ਵਗੈਰਾ ਤੇ ਨਹੀਂ ਕਰਦੇ ਸੀ? ਕਰਦੇ ਸਨ? ਨਹੀਂ ਨਹੀਂ ਬਿਲਕੁਲ। ਲਾਮਾ ਇਕਬਾਲ ਬਾਰੇ ਮੇਰੀ ਜ਼ਿਆਦਾ ਨਹੀਂ ਹੈ ਕਿ ਉਹ ਹੈ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਹੈ ਸੀ, ਮੇਰਾ ਨਹੀਂ ਖਿਆਲ, ਕਦੀ ਸੁਣਿਆ ਨਹੀਂ। ਲੇਕਿਨ ਉਹਨਾਂ ਦੇ ਆਫਟਰ 60 ਸਾਲ ਦੇ ਬਾਅਦ ਹੀ ਗਏ ਨੇ। ਡਾਕਟਰ ਲੀਜ਼ੀਆ ਜੁਆਇਨ ਕਰ ਰਹੇ ਨੇ। ਚਲੋ ਜੀ, ਵੈਲਕਮ ਕਰੋ ਉਹਨਾਂ ਨੂੰ। ਹਾਂਜੀ ਸਰ, ਗੁੱਡ ਇਵਨਿੰਗ ਜੀ। ਹਾਂਜੀ, ਵੈਲਕਮ ਡਾਕਟਰ ਲੀਜ਼ੀਆ ਜੀ। ਹਾਂਜੀ ਡਾਕਟਰ ਲੀਜ਼ੀਆ ਜੀ, ਕੀ ਹਾਲ ਚਾਲ ਹੈ? ਠੀਕ ਹੋ? ਹਾਂਜੀ ਹਾਂਜੀ, ਵਧੀਆ ਜੀ, ਬਹੁਤ ਵਧੀਆ। ਤੁਸੀਂ ਦੱਸੋ? ਬਹੁਤ ਸੋਹਣਾ। ਠੀਕ ਹੈ ਜੀ ਜ਼ੁਬੈਰ ਸਾਹਿਬ, ਓਵਰ ਟੂ ਯੂ। ਹਾਂਜੀ, ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਹੋ ਰਹੀ ਹੈ, ਡਾਕਟਰ ਲੀਜ਼ੀਆ ਜੀ। ਹਾਂਜੀ 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 ਦੱਸੋ ਉਹਨਾਂ ਦੇ ਬਾਰੇ ਕੀ ਜਾਣਦੇ ਹੋ? ਸਰ ਮੈਂ ਜ਼ਿਆਦਾ ਤਾਂ ਨਹੀਂ ਕੁਝ ਵੀ ਅਜੇ ਉਹਨਾਂ ਬਾਰੇ ਪੜ੍ਹਿਆ ਹੋਇਆ। ਤੁਸੀਂ ਸ਼ੁਰੂ ਕਰੋ, ਫਿਰ ਵਿੱਚ ਕੁਝ ਆਇਆ ਆਈਡੀਆ ਫਿਰ ਮੈਂ ਦੱਸਦੀ ਹਾਂ ਕੁਝ, ਅਗਰ ਮੈਨੂੰ ਰਿਮਾਈਂਡ ਹੋ ਜਾਏ। ਮੈਂ ਉਹਨਾਂ ਦੀ ਆਟੋਬਾਇਓਗ੍ਰਾਫੀ ਥੋੜੀ ਜਿਹੀ ਡਿਸਕਸ ਕੀਤੀ ਹੈ, ਹੋਰ ਕੁਝ ਜਨਰਲ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੀ ਜ਼ਿੰਦਗੀ ਬਾਰੇ। ਸ਼ਾਇਰੀ ਬਾਰੇ ਮੈਂ ਖਾਸ ਕੋਈ ਗੱਲ ਨਹੀਂ ਕੀਤੀ। ਲੇਕਿਨ ਤੁਸੀਂ ਦੱਸੋ, ਤੁਸੀਂ ਕੀ ਸਮਝਦੇ ਹੋ ਸ਼ਿਵ ਕੁਮਾਰ ਬਟਾਲਵੀ ਕੈਸਾ ਸ਼ਾਇਰ ਸੀ ਔਰ ਇੰਨੀ ਜਲਦੀ ਚਲਾ ਗਿਆ? ਕੀ ਵਜ੍ਹਾ ਹੋ ਸਕਦੀ? ਸਰ ਸ਼ਾਇਰ ਤਾਂ ਅੱਛੇ ਹੀ ਰਹੇ ਆ ਉਹ। ਅੱਛੀ ਉਹਨਾਂ ਨੇ ਇੱਕ ਬਹੁਤ ਛੋਟੀ ਉਮਰ ਦੇ ਵਿੱਚ ਜਿੰਨਾ ਉਹਨਾਂ ਨੇ ਆਪਾਂ ਨੂੰ ਰਿਚ ਲਿਟਰੇਚਰ ਦਿੱਤਾ, ਉਸ ਲੈਵਲ ਦਾ ਸਾਡੇ ਕੋਲ ਅੱਜ ਤੱਕ ਨਹੀਂ ਲਿਟਰੇਚਰ ਆਇਆ। ਉਹਨਾਂ ਦਾ ਜਲਦੀ ਚਲੇ ਜਾਣਾ ਸਾਡੇ ਲਈ ਦੁਖਦਾਇਕ ਤਾਂ ਜ਼ਰੂਰ ਸੀਗਾ, ਪਰ ਲਿਟਰੇਚਰ ਦੇ ਵਿੱਚ ਜੋ ਕਰ ਗਏ ਉਹ ਬਹੁਤ ਵੱਡਾ ਸੀਗਾ ਉਹਨਾਂ ਦਾ। ਜਿਹੜਾ ਚਲੇ ਜਾਣ ਦਾ ਕਾਰਨ ਤਾਂ ਮੈਨੂੰ ਜ਼ਿਆਦਾ ਨਹੀਂ ਪਤਾ, ਹੈਲਥ ਇਸ਼ੂ ਜਾਂ ਕੁਝ ਵੀ ਹੋ ਸਕਦਾ। ਪਰ ਮਾਡਰਨਿਟੀ ਦੇ ਵਿੱਚ ਜੇ ਮੈਂ ਦੇਖਾਂ, ਮੈਂ ਜ਼ਿਆਦਾ ਨਹੀਂ ਪੜ੍ਹਿਆ ਹੋਇਆ। ਮੈਂ ਕਲਾਸਿਕ ਲਿਟਰੇਚਰ ਹੀ ਪੜ੍ਹਿਆ ਹੋਇਆ ਸਰ ਜ਼ਿਆਦਾ। ਇਹਨਾਂ ਦਾ ਸਿਰਫ ਸਿਲੇਬਸ ਦੇ ਨਾਲ ਜਿੰਨਾ ਕੁ ਹੁੰਦਾ ਸੀ ਉਹਨਾਂ ਕੀ ਪੜ੍ਹਿਆ। ਹਾਂਜੀ ਕਿਸ਼ਵਰ ਜੀ, ਤੁਸੀਂ ਕੁਝ ਕਰਨਾ ਚਾਹੁੰਦੇ ਹੋ ਗੱਲ? ਨਹੀਂ ਨਹੀਂ। ਹਾਂਜੀ ਮਦੀਆ ਜੀ।
I don't really know Shiv Kumar Batalvi's like that well, लेकिन जो लूना उनका play ये मेरी ख्वाहिश थी के सालों से के मैं पढ़ां and it's happening today, so I'm quite excited. लेकिन जो on the BBC interview see, I think it's quite famous. So ਉਹਦੇ ਵਿੱਚ he was a very dukkhi person. And in there, I remember him saying life is like a slow suicide. So this gives you the mindset of him. He was really a deep, sensitive person. Yeah. बस ਇਹ share ਕਰਨਾ ਸੀ। ਵਧੀਆ ਸਾਹਿਬ ਆ ਮੈਨੂੰ ਬੜਾ ਵੈਸੇ ਹੋਇਆ ਮੈਂ ਤੇ ਸਮਝਦਾ ਤੁਹਾਨੂੰ ਉਹਨਾਂ ਦੇ ਬਾਰੇ ਬੜਾ ਪਤਾ ਹੋਏਗਾ ਬੜਾ ਮੈਨੂੰ ਵੀ ਬੜਾ ਦੁੱਖ ਹੋਇਆ ਸੁਣ ਕੇ ਤੁਹਾਡੀ ਗੱਲਬਾਤ ਚਲੋ ਜੀ ਅੱਗੇ ਚੱਲਦੇ ਹਾਂ ਨਹੀਂ ਉਹਨਾਂ ਦਾ as in ਕੁਛ ਨਹੀਂ ਕਿ ਮੈंने ਛੋਟੀ ਗੱਲ ਕੀਤੀ that's why for me it's ਵੱਡੀ ਗੱਲ slow suicide ਚਲੋ ਕੋਈ ਗੱਲ ਨਹੀਂ ਵੈਸੇ ਵੀ ਤੁਸੀਂ ਹਾਂਜੀ ਇੱਕ ਚੀਜ਼ ਸਰ ਮੈਂ ਐਡ ਕਰਦੀ ਹਾਂ ਜਿੰਨਾ ਕਿ ਮੈਂ ਉਹਨਾਂ ਦੀ ਮਤਲਬ ਪੋਇਟਰੀ ਪੜ੍ਹੀ ਹੈ ਜਾਂ ਸਾਡੇ ਜਿਹੜੀ ਸਿਲੇਬਸ ਦਾ ਪਾਰਟ ਰਹੀ ਹੈ ਜਾਂ ਜਿਸ ਚੀਜ਼ ਦੇ ਲਈ ਉਹ ਸਾਡੇ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਜ਼ਰੂਰ ਕਿਹਾ ਜਾਂਦਾ ਕਿ ਜਿਹੜੀ ਜਿੰਨੀ ਵੀ ਉਹਨਾਂ ਨੇ ਪੋਇਟਰੀ ਲਿਖੀ ਹੈ ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸਬਕੌਂਸ਼ੀਅਸ ਹੈ ਉਹ ਸਾਰੀ ਦੀ ਸਾਰੀ ਉਹਨੂੰ ਅਪੀਲ ਕਰਦੀ ਹੈ ਕਿ ਜਿਹੜੀਆਂ ਸਾਡੇ ਚਿੱਤਿਆਂ ਦੇ ਵਿੱਚ ਜਿਹੜੇ ਕਹਿ ਲਓ ਮੈਟਾਫਰ ਪਏ ਹੋਏ ਨੇ ਪ੍ਰਤੀਕ ਨੇ ਅਲੰਕਾਰ ਨੇ ਉਹ ਬਾਰ-ਬਾਰ ਆਪਣੀ ਪੋਇਟਰੀ ਦੇ ਵਿੱਚ ਉਹਨਾਂ ਨੂੰ ਹੀ ਲੈ ਕੇ ਆਉਂਦੇ ਆ ਤੇ ਉਹ ਇਸ ਕਰਕੇ ਜਦੋਂ ਵੀ ਅਸੀਂ ਉਹਨਾਂ ਕੋਈ ਵੀ ਪੜ੍ਹੇ ਅੱਜ ਪੜ੍ਹੋ ਜਾਂ ਤੁਸੀਂ 10 ਸਾਲ ਜਾਂ 20 ਸਾਲ ਬਾਅਦ ਪੜ੍ਹੋ ਜਿਹੜਾ ਵੀ ਪਰਸਨ ਉਹਨੂੰ ਪੜ੍ਹੇਗਾ ਉਹਨਾਂ ਨੂੰ ਇਸ ਤਰ੍ਹਾਂ ਪੜ੍ਹ ਕੇ ਲੱਗਦਾ ਹੈ ਕਿ ਜਿਵੇਂ ਉਹ ਸਾਡੀ ਹੀ ਗੱਲ ਕਰ ਰਹੇ ਹੋਣ ਇੰਨੀ ਜਿਹੜੀ ਉਹਦੇ ਵਿੱਚ ਇੱਕ ਕਹਿ ਲਓ ਡੈਪਥ ਹੈਗੀ ਹੈ ਔਰ ਦੂਸਰਾ ਹੈ ਕਿ ਉਹ ਜਿਹੜਾ ਇਥੋਸ ਆ ਨਾ ਜਿਹੜਾ ਖਾਸ ਕਰਕੇ ਪੰਜਾਬ ਦਾ ਇਥੋਸ ਆ ਲੋਕ ਮਨ ਆ ਉਹਨੂੰ ਅਪੀਲ ਕਰਦੀ ਹੈ ਹਾਂਜੀ ਬਹੁਤ ਅੱਛੀ ਗੱਲ ਕੀਤੀ ਤੁਸੀਂ ਆਪਣੇ ਅਮਰਜੀਤ ਜੀ ਹੁਣ ਤੁਸੀਂ ਜਿਹੜਾ ਡਾਇਸ ਹੁਣ ਤੁਹਾਡੇ ਕੋਲ ਆ ਗਿਆ ਦੇਖੋ ਮੇਰੀ ਜ਼ਿੰਦਗੀ ਦੀ ਜੇ ਸਭ ਤੋਂ ਵੱਡੀ ਬਦਕਿਸਮਤੀ ਹੈ ਉਹ ਇਹੀ ਹੈ ਕਿ ਸ਼ਿਵ ਕੁਮਾਰ ਅਸੀਂ ਅੰਮ੍ਰਿਤਸਰ ਪੜ੍ਹਦੇ ਹੁੰਦੇ ਸੀ ਔਰ ਮੈਂ ਮੈਡੀਕਲ ਕਾਲਜ ਦਾ ਜਿਹੜਾ ਮੈਗਜ਼ੀਨ ਹੁੰਦਾ ਉਹਦਾ ਐਡੀਟਰ ਹੁੰਦਾ ਸੀ ਤੇ ਉਹਦੇ ਕਈ ਸਟੂਡੈਂਟਸ ਕਈ ਯਾਰ ਬੇਲੀ ਵੀ ਆ ਕੇ ਮੇਰੇ ਕੋਲ ਉਹ ਕਵਿਤਾ ਆਪਣੀਆਂ ਡਿਪੋਜ਼ਿਟ ਕਰਦੇ ਸੀ ਤੇ ਦੱਸਦੇ ਹੁੰਦੇ ਸੀ ਉਹ ਸਟੋਰੀ ਸ਼ਿਵ ਕੁਮਾਰ ਦੀ ਔਰ ਦੇਖੋ ਅੰਮ੍ਰਿਤਸਰ ਤੋਂ ਬਟਾਲਾ ਤੇ 10 ਮੀਲ ਹੀ ਆ ਮੈਂ ਖਿਆਲ ਦੂਰ ਜ਼ਿਆਦਾ ਦੂਰ ਤੇ ਹੈ ਹੀ ਨਹੀਂ ਤੇ ਅੰਮ੍ਰਿਤਸਰ ਸ਼ਿਵ ਕੁਮਾਰ ਕਾਫੀ ਆਉਂਦੇ ਸੀ ਇਨਫੈਕਟ ਹੀ ਵਾਸ ਸੋ ਪਪੂਲਰ ਗਵਰਨਮੈਂਟ ਕਾਲਜ ਆ ਗਿਆ ਕਦੀ ਕਿਤੇ ਆ ਗਿਆ ਮੁਸ਼ਾਇਰਿਆਂ ਦੇ ਵਿੱਚ ਅੰਨੀ ਲੋਕੀ ਮਤਲਬ ਜਾਂਦੇ ਸੀ ਜਿਸ ਤਰ੍ਹਾਂ ਪਾਉਂਦੇ ਸੀ ਪਰ ਮੇਰੀ ਇਹ ਬਦਕਿਸਮਤੀ ਰਹੀ ਕਿ ਮੈਨੂੰ ਉਹਨਾਂ ਬਾਰੇ ਗਿਆਨ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਸਟੂਡੈਂਟਸ ਜਾਂ ਫਰੈਂਡ ਕਵਿਤਾ ਲਿਆਉਂਦੇ ਵੀ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਕਦੀ ਵੀ ਮਿਲਣ ਦਾ ਮਤਲਬ ਕਿ ਦੇਖੋ 67 ਚ ਉਹਨਾਂ ਨੂੰ ਅਕੈਡਮੀ ਅਵਾਰਡ ਲੂਣਾ ਚੋਂ ਮਿਲਿਆ ਉਹਨਾਂ ਨੂੰ ਤੇ 70 ਮੇਰੇ ਖਿਆਲ ਕਿੰਨੇ 2-3 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਅਸੀਂ ਉੱਥੇ ਮੈਡੀਕਲ ਕਾਲਜ 'ਚ ਹੀ ਸੀ ਸਾਨੂੰ ਬਿਲਕੁਲ ਮੈਨੂੰ ਸਭ ਤੋਂ ਵੱਡੀ ਜੇ ਮੇਰੀ ਲੱਗਦੀ ਆ ਇਹੀ ਸੀ ਕਿ ਮੈਂ ਉਤੋਂ ਸਿਰਫ 10 ਮੀਲ ਕਦੀ ਉਹ ਕਿਸੇ ਜਗ੍ਹਾ ਤੇ ਆ ਗਏ ਨੇ ਕਦੀ ਕਿਸੇ ਜਗ੍ਹਾ ਤੇ ਆ ਗਏ ਨੇ ਸ਼ਿਵ ਕੁਮਾਰ ਮੈਂ ਮਿਲ ਹੀ ਨਹੀਂ ਸਕਿਆ ਬਿਲਕੁਲ ਔਰ ਦੂਸਰਾ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਹੀ ਹੈਂਡਸਮ ਗੋਰੇ ਰੰਗ ਦਾ ਲੰਬਾ ਉੱਚਾ ਔਰ ਬੁਲੰਦ ਆਵਾਜ਼ ਵਾਲਾ ਮਤਲਬ ਗਾ ਕੇ ਸ਼ਾਇਰੀ ਸੁਣਾਉਣ ਵਾਲਾ ਜਿਹੜਾ ਸ਼ਾਇਰ ਹੈ ਉਹ ਜਦੋਂ ਸਟੇਜ ਤੇ ਆ ਜਾਂਦਾ ਸੀ ਕੰਟਰੋਲ ਹੋਣੀ ਪਬਲਿਕ ਬੜੀ ਮੁਸ਼ਕਲ ਹੋ ਜਾਂਦੀ ਸੀ ਗਰਲਸ ਪਾਰਟਿਕੂਲਰਲੀ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਸੀ ਗਾਣਾ ਗਾਉਂਦਾ ਸੀ ਉਹ ਵੀ ਰਿਦਮ 'ਚ ਹੈਗਾ ਸੀ ਹੀ ਵਾਸ ਅ ਵੈਰੀ ਗੁੱਡ ਸਿੰਗਰ ਬਹੁਤ ਸੋਹਣਾ ਗਾਉਂਦਾ ਸੀਗਾ ਤੇ ਇਹ ਜਿਹੜਾ ਜਗਜੀਤ ਵਗੈਰਾ ਵੀ ਸਾਰੇ ਉਸੇ ਜ਼ਮਾਨੇ ਦੇ 60s ਦੇ ਵਿੱਚ ਇਹਨਾਂ ਨੇ ਕਾਫੀ ਆਪਸ ਦੇ ਵਿੱਚ ਇਕੱਠੇ ਹੋ ਗਏ ਨੇ ਸੋ ਸ਼ਿਵ ਕੁਮਾਰ ਨੂੰ ਮੈਂ ਮਿਲ ਨਹੀਂ ਸਕਿਆ ਮੈਨੂੰ ਇਹੀ ਸਭ ਤੋਂ ਵੱਡਾ ਅਫਸੋਸ ਰਿਹਾ ਪਰ ਉਹਦੀ ਸ਼ਾਇਰੀ ਬੋਲਦੀ ਆ ਹਮੇਸ਼ਾ ਜ਼ਿੰਦਾ ਨੇ ਇੱਕ ਲਫ਼ਜ਼ ਜਿਹੜਾ ਪੁਣ ਕੇ ਚਿਣ ਕੇ ਮਤਲਬ ਇੱਟਾਂ ਦੀਵਾਰ ਚ ਲਾਈਆਂ ਮੋਤੀ ਮਾਲਾ ਚ ਇਸ ਤਰ੍ਹਾਂ ਪਾਏ ਨੇ ਕਿ ਇੱਕ ਤੁਸੀਂ ਲਫ਼ਜ਼ ਵਿੱਚੋਂ ਕੱਢ ਲਓ ਐਂ ਲੱਗਦਾ ਕਿ ਇਨਕੰਪਲੀਟ ਹੋ ਗਿਆ ਸਾਰਾ ਕੁਛ ਔਰ ਲਫ਼ਜ਼ ਵੀ ਇੰਨੇ
ਕੱਢ ਕੇ ਪੰਜਾਬ ਦੀ ਧਰਤੀ ਦੇ ਵਿੱਚੋਂ ਜਿਹੜੇ ਗਵਾਚ ਗਏ ਲਫ਼ਜ਼ ਨੇ ਕੱਢੇ, ਉਹਨਾਂ ਨੇ ਵਿਚਕਾਰ ਪ੍ਰੀਜ਼ਰਵ ਕੀਤੇ ਪਏ ਨੇ ਉਹਨਾਂ ਨੇ। ਮੇਰਾ ਖਿਆਲ ਪਾਰਟਲੀ ਉਹਨਾਂ ਦਾ ਇਹ ਵੀ ਸੀ ਕਿ ਉਹਨਾਂ ਦਾ ਫਾਦਰ ਪਟਵਾਰੀ ਸੀ, ਜ਼ਮੀਨ ਜ਼ਮੂਨਾਂ ਦੇ ਵਿੱਚ ਜਾਣਾ ਆਉਣਾ, ਤਾਂ ਉਹਨਾਂ ਨੂੰ ਬੜਾ ਮਾਹੌਲ ਦੇ ਵਿੱਚ ਪੇਂਡੂ ਮਾਹੌਲਾਂ ਦੇ ਵਿੱਚ ਬਹੁਤ ਸੀ। ਫਿਰ ਜਦੋਂ ਆ ਕੇ ਇਹ ਇੱਥੇ ਵਸੇ ਆ ਬਟਾਲੇ ਦੇ ਕੋਲ, ਇੱਥੋਂ ਫਿਰ ਲੂਣਾ ਪਰੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾਲ ਹੀ ਜਾ ਜੂ ਕੇ ਜਾਂਦੇ ਆਉਂਦੇ ਰਹਿੰਦੇ ਸੀ। ਤੋ ਬੜਾ ਇਫੈਕਟ ਸੀ ਲੋਕਲ ਲੋਕਾਂ ਦਾ, ਜ਼ਮੀਨ ਦਾ, ਨੇਚਰ ਦਾ, ਉਹਨਾਂ ਦੇ ਬਹੁਤ ਅਸਰ ਸੀ। ਪਰ ਮੈਂ ਉਹਨਾਂ ਦੀ ਆਦਤ ਜਿਹੜੀ ਸ਼ਰਾਬ ਦੀ ਗੱਲ ਕਰ ਰਹੇ ਸੀ, ਐਕਚੁਅਲੀ ਸ਼ਰਾਬ ਪੀਣਾ ਜੋ ਹੈ ਉਹ ਇੱਕ ਪਰਸਨੈਲਿਟੀ ਤੁਹਾਡੀ ਹੁੰਦੀ ਆ ਜਿਹੜੀ ਕਿ ਪ੍ਰੀ ਡਿਸਪੋਜ਼ਡ ਹੁੰਦੀ ਆਲਰੇਡੀ, ਕਿ ਉਹਨਾਂ ਦੀ ਐਸੀ ਪਰਸਨੈਲਿਟੀ ਹੈਗੀ ਆ ਜਿਸ ਨਾਲ ਕਿ ਮਿਊਜ਼ਿਕ ਔਰ ਲਿਟਰੇਚਰ ਔਰ ਥਾਟ ਪ੍ਰੋਸੈਸ, ਸਪਿਰਿਚੁਅਲਿਟੀ ਰਲੀ ਹੁੰਦੀ ਆ। ਉਹਦੇ ਵਿੱਚੋਂ ਹੀ ਤੁਹਾਡੇ ਦੂਸਰੀਆਂ ਚੀਜ਼ਾਂ ਦੇ ਵਿੱਚੋਂ ਸ਼ਰਾਬ ਦੀਆਂ ਆਦਤਾਂ ਵੀ ਉਹਦੇ ਵਿੱਚੋਂ ਆਉਂਦੀਆਂ ਨੇ। ਇਹ ਨਹੀਂ ਕਿ ਉਹ ਸ਼ਰਾਬ ਪੀਂਦਾ ਸੀਗਾ ਕਿ, ਪਰ ਉਹ ਆਦਤਾਂ ਔਰ ਪਰਸਨੈਲਿਟੀ ਔਰ ਸ਼ਾਇਰੀ ਔਰ ਮਨ ਦੀ ਐਸੀ ਮੇਕਅਪ ਹੀ ਐਸੀ ਹੁੰਦੀ ਜਿਹੜੀ ਇਹਦੇ ਨਾਲ ਪ੍ਰੋਨ ਹੁੰਦੇ ਬਹੁਤੇ ਲੋਕ ਇਸ ਮਾਮਲੇ 'ਚ। ਤਾਂ ਮੈਂ ਇੰਨਾ ਕਹਿਣਾ ਸੀ, ਪਰ ਬਹੁਤ ਬੜਾ ਆਈ ਐਮ ਗਲੈਡ ਕਿ ਤੁਸੀਂ ਇਹ ਸਾਰੀ ਹਿਸਟਰੀ ਸੁਣਾਈ ਹੈ। ਅਸੀਂ ਕਰਾਂਗੇ ਸਟੈਪ ਬਾਈ ਸਟੈਪ ਉਹਨਾਂ ਤੇ ਗੱਲ। ਹਾਂਜੀ, ਇਹ ਮੈਂ ਜਿਹੜਾ ਸ਼ੇਅਰ ਕੀਤਾ ਕੁਲ ਕਲਾਮ ਹੈਗਾ ਇਹਦਾ, ਸ਼ਿਵ ਕੁਮਾਰ ਬਟਾਲਵੀ ਦਾ, ਸ਼ਾਹਮੁਖੀ 'ਚ। ਉਹਦੇ ਮੈਂ ਸ਼ੁਰੂ ਦੇ ਚੀਜ਼ਾਂ ਕੁਛ ਪੜ੍ਹ ਦੇਣਾ ਜਿਹਦੇ 'ਚ, ਫਿਰ ਅਸੀਂ ਸ਼ਾਇਰੀ ਸ਼ੁਰੂ ਕਰਨੇ। ਅੰਤਕਾ ਹੈਗਾ ਪਹਿਲਾ ਅੰਕ, ਨਿੱਟੀ ਹੈ ਲਿਖਿਆ। ਇੰਦਰ ਦੇ ਅਖਾੜੇ ਵਿੱਚ ਇੱਕ ਗਿੰਦਰੋ ਨਾਇਕਾ ਜਿਹੜੀ ਸੂਤਰ ਧਾਰ ਦੀ ਪ੍ਰੇਮਿਕਾ ਸਮਝੀ ਜਾਂਦੀ ਹੈ, ਤੇ ਕਈ ਇਹਨੂੰ ਸੂਤਰ ਧਾਰ ਦੀ ਪਤਨੀ ਵੀ ਕਹਿੰਦੇ ਹਨ, ਪਰ ਇਸ ਗੱਲ ਵਿੱਚ ਮਤਭੇਦ ਹੈ। ਸੂਤਰਧਾਰ ਹੈਗਾ ਇੰਦਰ ਤੇ ਅਖਾੜੇ ਦਾ ਇੱਕ ਗਿੰਦਰੂ ਨਾਇਕ ਹੈ, ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨਿੱਟੀ ਨਾਲ ਰੰਗ ਵਿੱਚ ਤੇਪਰ ਵੇਸ਼ ਕਰਦਾ ਹੈ ਤੇ ਨਾਟਕ ਦਾ ਆਰੰਭ ਕਰਦਾ ਹੈ। ਆਰੰਭ ਮੰਨੇ ਹੁੰਦਾ ਉਹਦਾ ਇੰਤਜ਼ਾਮ ਕਰਨਾ। ਤੀਪਰ ਵੇਸ਼ ਕੀ ਹੈ ਜੀ? ਲੀਜ਼ੀਆ ਜੀ ਦੱਸੋ ਤੀਪਰ ਵੇਸ਼। ਸਰ ਦੁਬਾਰਾ ਦੱਸਿਓ, ਬੋਲਿਓ। ਪਹਿਲਾਂ ਆਪਣੀ ਪ੍ਰੇਮਿਕਾ ਨਿੱਠੀ ਨਾਲ ਰੰਗ ਵਿੱਚ ਤੀਪਰ ਵੇਸ਼ ਕਰਦਾ ਹੈ। ਪ੍ਰਵੇਸ਼ ਕਹਿ ਰਹੇ ਹੋ? ਤੀਪਰ ਵੇਸ਼ ਤੀਬਰ ਵੇਸ਼ ਮੇਰੇ ਖਿਆਲ ਪ੍ਰੀ ਪ੍ਰਵੇਸ਼ ਹੋਏਗਾ, ਡਰਾਮਾ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ। ਹਾਂ ਇਹ ਵੀ ਹੋ ਸਕਦਾ ਹੈ, ਸ਼ਾਹਮੁਖੀ ਹੈ ਨਾ, ਗਲਤ ਵੀ ਹੋ ਸਕਦਾ ਹੈ। ਜਿਹੜੇ ਲੋਕ ਸਟੋਰੀ ਸੁਣਾਉਂਦੇ ਨੇ ਜਾਂ ਪ੍ਰੀ ਕਾਸਟ ਕਰਦੇ ਨੇ, ਉਹ ਪ੍ਰੀ ਪ੍ਰਵੇਸ਼। ਹਾਂ, ਇਹਦੇ ਵਿੱਚ ਇੱਕ ਨਾਂ ਹੈਗਾ ਏਰਾਵਤੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਵੀ ਦਾ ਪੁਰਾਤਨ ਨਾਂ ਹੈ, ਔਰ ਸ਼ਿਵ ਜਿਹੜਾ ਹੈ ਉਹ ਰਾਵੀ ਦਾ ਵਸਨੀਕ ਸੀ। ਰਾਵੀ ਦੇ ਵਸਨੀਕ ਜਿਹੜੇ ਨੇ ਉਹ ਬੜੇ ਡਾਢੇ ਸਮਝੇ ਜਾਂਦੇ ਨੇ ਔਰ ਬੜੇ ਫਾਈਟਰ ਸਮਝੇ ਜਾਂਦੇ ਨੇ ਵੈਸੇ, ਲੇਕਿਨ ਇਹ ਸ਼ਾਇਰ ਸੀ। ਪਾਂਗੀ ਜਿਵੇਂ ਹੈ ਕਿ ਉਹ ਕਹਿੰਦੇ ਨੇ ਚਨਾਰ ਰਾਖਸ਼ਾਂ ਤੇ ਜਿਹੜਾ ਚਨਾਰ ਜਿਹੜੇ ਆਸ਼ਕਾਂ ਤੇ ਸਤਲੁਜ ਪਤਾ ਨਹੀਂ ਰਾਖਸ਼ਾਂ ਐਸਾ ਵੀ ਬਣੇ ਨੇ ਅਖਾਣ। ਪਾਂਗੀ ਇੱਕ ਰਿਸ਼ੀ ਦਾ ਨਾਂ ਜਿਸ ਦੇ ਮੁਖ ਚੋਂ ਰਾਵੀ ਦਰਿਆ ਨਿਕਲਿਆ ਦੱਸਿਆ ਗਿਆ ਹੈ। ਇਹਦਾ ਨਾਂ ਸਿਰਸਾਇਆ ਸੂਰਸਾ ਰਾਖਸ਼ੀ ਨਾਗਾਂ ਦੀ ਮਾਂ ਸੀ, ਜਿਹਨੂੰ ਹਨੂਮਾਨ ਸਮੁੰਦਰ ਲੰਘ ਕੇ ਰਾਵਣ ਦੇ ਮੁਕਾਬਲੇ ਗਿਆ ਤੇ ਇਸ ਨੂੰ ਨਿਕਲ ਜਾਣਾ ਚਾਹਿਆ ਸੀ। ਸਹੀਦ ਸਾਹਿਬ ਇਹ ਕਿਤਾਬ ਮੈਂ ਸ਼ੇਅਰ ਕੀਤੀ ਹੈ, ਇਹ ਸਾਰੀ ਮਾਈਥੋਲੋਜੀ ਆਏਗੀ। ਮੇਰੇ ਖਿਆਲ ਨੂੰ ਅਸੀਂ ਛੱਡ ਦੇਣੇ ਆ। हाँ जी, मैं पढ़ ली है ताड़े जो मैं सफे में देख रहे हैं, तो मैं फॉलो भी कर रहे हैं नाल नाल। ठीक है। कुंत वर्मन दी पत्नी है, वर्मन चंबे दा राजा, इस तरह ना करैक्टर हैगे ने।
ਲੋ ਜੀ ਹੁਣ ਇਹ ਸ਼ੁਰੂ ਹੁੰਦੀ ਹੈ ਤੇ ਆਪਣਾ ਤੁਸੀਂ ਇਹ ਪੜ੍ਹ ਚੁੱਕੇ ਹੋ, ਆਡੀਓ ਇਹਦੀ ਕੀਤੀ ਹੈ। ਨਿੱਠੀ ਤੋਂ ਮੇਰਾ ਖਿਆਲ ਸ਼ੁਰੂ ਹੋਏਗੀ। ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ਸਲਵਾਨ, ਚਾਨਣੀ ਰਾਤ ਦੋ ਅੰਤਮ ਪਹਿਰ, ਨਿੱਠੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਇੱਕ ਸੰਘਣੇ ਵਨ ਵਿੱਚ ਬੈਠੇ ਪ੍ਰੇਮ ਕਰ ਰਹੇ ਹਨ। ਸੰਘਣਾ ਮੈਨੇ ਥਿਕ, ਵਨ ਮੈਨੇ ਜੰਗਲ। ਨਿੱਠੀ ਜਿਹੜੀ ਹੈ ਉਹ ਬੋਲ ਰਹੀ ਹੈ। हाँ जी पढ़ो जी सईद साहब। चलो मैं कोशिश करना बड़ी, मैं कल प्रैक्टिस की किदे कोल किताब हैगी है। मैं स्क्रीनशॉट भेजता सारा ना अपने शाह मुखिया ने। अपना अमरजीत जी ਤੁਹਾਡੇ ਕੋਲ ਹੈ ਟੈਕਸਟ? ਸਾਡੇ ਕੋਲ ਇਹ ਹੈਗੀ, ਸਾਡੇ ਕੋਲ kavita.com ਦੇ ਉੱਤੇ ਇਹ ਗੁਰਮੁਖੀ ਦੇ ਵਿੱਚ ਹੈਗੀ ਹੈ, ਉੱਥੇ ਉਰਦੂ ਚ ਵੀ ਹੈਗੀ ਹੈ। ਵੈਸੇ ਮੈਂ ਜਿਹੜੀ ਸ਼ੇਅਰ ਕੀਤੀ ਹੈ ਉਹ ਕਿਸ਼ਵਰ ਜੀ ਹੈ ਤੁਹਾਡੇ ਕੋਲ? जी जी है जी, मैं स्क्रीनशॉट ਵਧੀਆ ਜੀ ਤੁਹਾਡੇ ਕੋਲ ਹੈਗੀ ਹੈ जी मेरे पास है या और डॉक्टर लेजिया जी ਤੁਹਾਡੇ ਕੋਲ ਗੁਰਮੁਖੀ ਦਾ ਕੋਈ ਹੈ ਟੈਕਸਟ? ਸਰ ਇਸ ਟਾਈਮ ਤਾਂ ਨਹੀਂ ਹੈ, ਨੈਕਸਟ ਟਾਈਮ ਤੋਂ ਮੇਰੇ ਕੋਲ ਹੋਏਗਾ। ਚਲੋ ਜੀ ਠੀਕ ਹੈ। ਹਾਂ ਇਸ ਟਾਈਮ ਮੈਂ ਵੀ ਬਾਹਰ ਸੀ, ਨੈਕਸਟ ਟਾਈਮ ਤੋਂ ਮੇਰੇ ਕੋਲ ਆ ਜਾਏਗਾ ਸੈਟਰਡੇ। चलो जी सईद साहब पढ़ो जी। चलो मैं पहला बंद शुरू करना स्टैंजा। हाँ जी। ते नटी बोलदी पई है ते नटी कहंदी है कि ऐ कौन सु दे सुहावड़ा। सुहावड़ा माने ब्यूटीफुल। ब्यूटीफुल हाँ जी। ऐ कौन सु दे सुहावड़ा ते कौन सु ऐ दरिया जो रात नमेगी चन्न दी विच दूरों नमेगी मैंने मेरा जड़ी वेट हो गई है, निम हो गई है। ठीक। जो रात नमेगी चन्न दी विच दूरों ढलक रिया कई वंग वलेवे मारदा कोई अग दा सप जिया जो कड दुसांगी जीभ नू वादी विच शूक रिया। दुसांगी मैंने दो मुंह वाला। क्यों जी लेजिया जी दुसांगी की है? दुसांगी मेरा ਹੁੰਦੇ ਨੇ ਅਜਿਹਾ ਸੱਪ ਹੁੰਦਾ ਜਿਹਦੇ ਦੋ ਮੂੰਹ ਹੁੰਦੇ ਨੇ ਜਾਂ ਦੋ ਜ਼ੁਬਾਨਾਂ ਹੁੰਦੀਆਂ ਨੇ। ਦਮੂਹਾ ਸੱਪ ਜਿਹਨੂੰ ਕਹਿੰਦੇ ਨੇ। ਹਾਂ ਦਮੂਹਾ ਜਿਹੜਾ ਦਮੂਹਾ ਉਹ ਮੇਰਾ ਉਹਦੇ ਦੋ ਡੰਗ ਹੁੰਦੇ ਨੇ। ਠੀਕ ਹੈ ਜੀ ਠੀਕ ਹੈ। हाँ जी जुबैर साहब कंटिन्यू करा या रुक जाओ? एक पढ़ ले, अगला कोई और पढ़े। हाँ एक और पढ़ लो, सारे पढ़नगे। अच्छा ते सूत्रधार अगों रिस्पोंड करदा बोलदा ऐ देस सुचंबा सोहणीए ऐ रावी सु दरिया जो एरावती कवाम दी विच दियो लोक दे जा ऐ धी है पांगी रशी दी ऐ चंदर भाग भरा चंबिया रानी दी बली एनू महंगे मुल लिया ते तां ही धी तो बदल के एदा पुत्र नाम पिया चंबियाली खातिर जामदा एनू चंबा देस किया। हाँ जी हाँ जी पढ़ो जी अपने ईश्वर जी तुसी पढ़ो जी। मैं पढ़नी आ चांदनी रात दे अंतिम पहर नट्टी ते सूत्रधार चंबे शहर दे नेड़े एक संघने वन विच बैठे प्रेम कर रहे ने। है इथों नहीं पढ़नी जिथों सईद साहब ने छड़िया ना ये दो बंद। ठीक है जी। नट्टी ए कौन सो देश सुहावड़ा ते कौन है नहीं पढ़ना उसको अगलो। अच्छा कंटिन्यू करो। तीसरा बंद पढ़ना। तीसरा पढ़निया नट्टी वे इतना भिजी वग रही ठंडी ते सीत सैत हवा एथे रात रानी दा चाबदा जिवें साहे ढल गया डुल गया सीत ही है ठंडी सीत हवा ठंडी ते सीत हवा एथे रात रानी दा चाबदा जिवें साह है डुल गया। हाँ सूत्रधार जवाब देंदा है हाँ नी जिंदिए मेरिए तू बिल्कुल ठीक किया है कंग कथोरी अकरदा जिवें वगे प्या दरिया
ਇੱਕ ਮਾਨਸਰੂਰ ਇਤਰ ਦਾ ਵਿੱਚ ਚੰਦ ਦਾ ਹੰਸ ਜਿਹਾ ਮਾਨਸਰੋਵਰ ਮਾਨਸਰੋਵਰ ਇਤਰ ਦਾ ਵਿੱਚ ਚੰਦ ਦਾ ਹੰਸ ਜਿਹਾ ਹੈ ਚੁੱਪ ਚੁਪੀਤਾ ਤੈਰਦਾ ਤੇ ਤਾਰੇ ਚੁੱਗੇ ਪਿਆ ਤੇ ਤਾਰੇ ਚੁਗੇ ਪਿਆ। ਹਾਂ ਜੀ ਜ਼ੁਬੈਰ ਸਾਹਿਬ ਇੱਕ ਵਰਡ ਹੈਗਾ ਸੀ ਹੈ ਕੁੰਗ ਕਥੋਰੀ ਅਗਰ ਦਾ। ਇਹ ਕੁੰਗ ਕਿ ਕੰਗ ਹੈ? ਮੈਂ ਕੱਲ ਦੇਖਿਆ ਸੀ ਉੱਥੇ ਕੁੰਗ ਕਹਿ ਰਹੇ ਸਨ ਉਹਦੇ ਚ ਗੁਰਮੁਖੀ ਚ। ਇਹ ਕਨਫਰਮ ਕਰ ਦਿਓਗੇ ਲੀਜ਼ੀਆ ਜੀ? ਕੁੰਗ ਇਜ਼ ਕੇਸਰ ਨੂੰ ਕਹਿੰਦੇ ਕੁੰਗ। ਸੋ ਇਟਸ ਅ ਕੁੰਗ, ਇਟਸ ਨਾਟ ਕੰਗ, ਇਟਸ ਨਾਟ ਕਿੰਗ। ਠੀਕ। ਕੁੰਗ ਕਸਤੂਰੀ ਅਗਰ ਜਿਹੜੀ ਅਗਰਬੱਤੀ ਦਾ ਪੇੜ ਹੁੰਦਾ ਨਾ, ਅਗਰ ਦਾ ਪੇੜ, ਜੀ ਜਿਹਨੂੰ ਐਗਰਵੁੱਡ ਵੀ ਕਹਿੰਦੇ ਨੇ। ਥੈਂਕ ਯੂ, ਵੈਰੀ ਗੁੱਡ, ਥੈਂਕ ਯੂ। ਆਪਣੇ ਬਾਬਾ ਫਰੀਦ ਦਾ ਨਹੀਂ ਹੈ ਰਾਤ ਕਤੂਰੀ, ਇਹ ਜਿਹੜਾ ਕਸਤੂਰੀ ਹੈ ਵੰਡੀਏ ਸੁਤਿਆ ਮਿਲੇ ਨਾ ਪਾ ਜਿੰਨਾ ਨੈਣ ਨੰਦਰਾਵਲੇ। ਇਹ ਜਿਹੜੇ ਕਹਿੰਦੇ ਨੇ ਹਿਰਨ ਦੇ, ਜਿਹੜੀ ਹਿਰਨ ਚੋਂ ਨਿਕਲਦੀ ਹੈ ਉਹਦੀ ਧੁਨੀ ਚੋਂ, ਕਹਿੰਦੇ ਕਸਤੂਰੀ ਨਿਕਲਦੀ ਉਹਦੀ ਧੁਨੀ ਚੋਂ ਹਿਰਨ ਦੀ। ਮੇਲ ਹਿਰਨ। ਕਸਤੂਰੀ। ਹਾਂਜੀ ਮਸਕ ਜਿਹੜਾ ਹੈ। ਹਾਂਜੀ ਜੀ। ਅਗਰ ਦਾ ਮੈਂ ਅਗਰਬੱਤੀ ਜਿਹੜੀ ਹੈ। ਜੀ। ਅਗਰ ਵੁੱਡ ਜਿਹੜੀ ਕਿ ਸੈਂਟ ਵਗੈਰਾ ਫ੍ਰੈਗਰੈਂਟ ਵੁੱਡਸ ਹੈਗੀਆਂ ਨੇ ਕਈ, ਉਹਨਾਂ ਤੋਂ ਤੁਹਾਨੂੰ ਪਤਾ ਉਹਦੇ ਕੱਟ ਕੇ ਛੋਟੇ ਛੋਟੇ ਬੀਡਸ, ਜਿਹੜੇ ਮਾਲਾ ਦੇ ਬੀਡਸ ਬਣਾਉਂਦੇ ਨੇ, ਜਾਂ ਅਗਰਬੱਤੀ ਨੂੰ ਗ੍ਰਾਈਂਡ ਕਰਕੇ ਜਿਹੜੀ ਫਿਰ ਉਹ ਬਣਾਉਂਦੇ ਨੇ, ਫਿਰ ਉਹ ਆਪਣੇ ਮਜ਼ਾਰਾਂ ਤੇ ਚੰਦਨ ਕਹ ਲੋ ਸ਼ਰਾइन ਤੇ ਉਹ ਜਲਾਈ ਜਾਂਦੀ ਹੈ। ਔਰ ਇੱਥੇ ਸ਼ਾਹ ਹੁਸੈਨ ਦੀ ਲਾਈਨ ਵੀ ਹੈ, ਅਗਰ ਚੰਦਨ ਕੀ ਸਾਰ ਨਾ ਜਾਣੇ, याद है? हाँ जी चंदन। हाँ जी जिवें वगे पिया एक मानसरोवर अतर दा। ते हाँ जी तुसी ईश्वर जी एक बंद पढ़िया, दो पढ़े ने जी? दो पढ़े ने। अच्छा चलो जी अपने जुबैर साहब अज ना चार कर लेने हैं बस उतों वारी क्योंकि पढ़ना बड़ा जरूरी है, पढ़न का भी बड़ा मसला पै रहा है। चलो एक करने पढ़न, सब पढ़नगे सारे, पढ़न तो निजात नहीं मिलती। हाँ जी ਵਧੀਆ ਜੀ ਤੁਸੀਂ ਇੱਕ ਬੰਦ ਪੜੋ। Is it nutty or nitty? Nitty ਲੱਗ ਰਿਹਾ ਮੈਨੂੰ। Nitty. नहीं नटी, Nutty. So it's nutty, yeah, nutty. हाँ So nutty पर nutty कहती है। Oh sorry. ਨੱਟੀ ਜੇ ਨੱਟੀ ਹੈ ਫਿਰ ਤੇ ਉਹ ਜਿਹੜੀ ਵਰਜਨ ਗਰਲ ਹੈਗੀ ਉਹਨੂੰ ਕਹਿੰਦੇ ਨੇ ਨੱਟੀ। ਜ਼ੁਬੈਰ ਸਾਹਿਬ ਇਹ ਵਰਡ ਜਿਹੜਾ ਸ਼ਾਹ ਹੁਸੈਨ ਨੇ ਯੂਜ਼ ਕੀਤਾ ਹੈ, ਵਾਰਿਸ ਸ਼ਾਹ ਨੇ ਨਡੀ, ਐਂਡ ਨਡੀ ਦਾ ਅਪਡੇਟਡ ਵਰਜ਼ਨ ਹੈ ਨਟੀ ਆਈ ਥਿੰਕ। ਹਾਂ ਨਡੀ ਉਹੀ ਹੈ ਨਾ, ਅਨਮੈਰਿਡ ਯੰਗ ਵੂਮਨ। ਐਬਸੋਲੂਟਲੀ, ਬਲਕਿ ਇੱਥੇ ਨਟੀ ਬੋਲਦੇ ਪਏ ਨੇ, ਅਸੀਂ ਵਾਰਿਸ ਸ਼ਾਹ ਨੇ ਨਡੀ ਬੋਲਿਆ ਹੈ। ਹਾਂ ਉਹ ਕੋਈ ਨਹੀਂ ਇਹ ਮੈਂ ਤੁਹਾਨੂੰ ਦੱਸਦਾ, ਨਡੀ ਦਾ ਮਤਲਬ ਤੇ ਯੰਗ ਕੁੜੀ ਹੁੰਦਾ, ਪਰ ਨਟੀ ਨਟ ਮੀਨਸ ਡਾਂਸ। ਨਟੀ ਜਿਹੜੀ ਆ ਡਾਂਸ ਕਰਨ ਵਾਲੀ ਜਾਂ ਪਰਫਾਰਮਰ, ਔਰ ਦੂਸਰਾ ਸੂਤਰਧਾਰ ਜਿਹੜਾ ਹੈਗਾ ਉਹਨੂੰ ਡਾਇਰੈਕਟ ਕਰਨ ਵਾਲਾ, ਜਾਂ ਜਿਹੜਾ ਉਹ ਨਟੀ ਦਾ ਸਾਰੇ ਇਹਦੇ ਵਿੱਚ ਹੈਗਾ, ਉਹਨੇ ਕੁਐਸਚਨ ਪੁੱਛਣੇ ਆ ਔਰ ਸੂਤਰਧਾਰ ਨੇ ਆਨਸਰਸ ਦੇਣੇ ਆ। ਸੋ ਪਰਫਾਰਮਰ ਜਿਹੜੀ ਹੈ ਉਹ ਜਨਾਨੀ ਆ, ਨਟੀ ਹੈ, ਪਰ ਜਿਹੜਾ ਉਹਨੂੰ ਡਾਇਰੈਕਟ ਕਰ ਰਿਹਾ ਜਾਂ ਉਹਨੂੰ ਜਵਾਬ ਦੇ ਰਿਹਾ ਸਵਾਲਾਂ ਦੇ, ਉਹ ਹੈਗਾ ਸੂਤਰਧਾਰ। ਸੋ ਪਰਫਾਰਮੈਂਸ ਦੀ ਇਹ ਗੱਲ ਹੈ। ਨਟ ਮੀਨਸ ਡਾਂਸ, ਨਟੀ ਡਾਂਸ ਕਰਨ ਵਾਲੀ। ਅਮਰਜੀਤ ਜੀ क्या नटी वर्ड डिराइव होया नाटक तो, क्या मैं कह सका? क्योंकि नाटक ਦੀ ਸਾਰੀ ਗੱਲਬਾਤ ਇੱਥੇ ਹੋ ਰਹੀ ਹੈ। ਯੈਸ ਤੁਹਾਨੂੰ ਪਤਾ ਹੈ ਕਿ ਰਾਗ ਨਟ ਵੀ ਰਾਗ ਹੈਗਾ, ਰਾਗਾਂ ਦੇ ਵਿੱਚ। ਹਾਂ ਬਿਲਕੁਲ ਠੀਕ ਹੈ, ਵੈਰੀ ਗੁੱਡ। ਨਟ ਜਿਹੜਾ ਕ੍ਰਿਸ਼ਨ ਨੂੰ ਵੀ ਕਿਹਾ ਜਾਂਦਾ ਹੈ, ਡਾਂਸਰ। ਬਿਲਕੁਲ ਕ੍ਰਿਸ਼ਨ ਦਾ ਵੀ ਨਾਂ ਇੱਕ ਨਾਂ ਨਟ ਹੈਗਾ। ਨਟ ਖਟ ਇੱਕ ਆਪਣੇ ਲਫ਼ਜ਼ ਯੂਜ਼ ਕਰਦੇ। ਨਟ ਖਟ ਜਿਹੜਾ ਕਿ ਜ਼ਿਆਦਾ ਹੀ ਚੁਸਤ ਚਲਾਕੀਆਂ ਤੇ ਚੰਚਲ ਤੇ ਬੜਾ ਅਦਾਓ ਨਾਜ਼ ਕਰਨ ਵਾਲੇ ਲੋਕੀ ਨਟਖਟ ਜਿਹੜੇ ਹੁੰਦੇ ਨੇ, ਉਹ ਇਟ ਹੈਜ਼ ਟੂ ਡੂ ਵਿਦ ਯੂਰ ਬੋਡੀ ਮੂਵਮੈਂਟਸ ਜਾਂ ਪਰਫਾਰਮੈਂਸ। ਹਾਂ ਚਲੋ ਪੜੋ ਜੀ, ਅਮਰਜੀਤ ਜੀ ਪੜੋ ਤੁਸੀਂ। Can I do it? ਮਲੀਆ ਨੱਟੀ। ਹਾਂ ਮਲੀਆ।
ਹਾਂ ਮਦੀਹਾ ਪਰ ਤੁਸੀਂ ਪੜ੍ਹੋ। ਮੈਨੂੰ ਏਕਨ ਜਾਪਦਾ ਹੈ ਜਿਵੇਂ ਚਾਨਣ ਦੇ ਦਰਿਆ ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ ਜਿਹਦਾ ਸੱਜਣ ਦੂਰ ਗਿਆ ਅਗਨ ਅਗਨ ਵਰਸਿਆ ਨਹੀਂ ਅਗਨ ਵਰੈਸੇ ਵਟਨਾ ਮਲ ਮਲ ਰਹੀ ਜੋਂਗਨ ਨਹਾ ਪਾਣੀ ਪਾ ਪਾ ਅੱਗ ਬੁਝਾਵੇ ਅੱਗ ਨਾ ਬੁਝਣ ਆ। Very good, Madhya. ਹਾਂਜੀ Thank you. Very nice. ਹਾਂਜੀ ਹੁਣ ਤੁਹਾਡੇ ਤੱਕ ਆ ਗਿਆ ਜੀ ਅਮਰਜੀਤ ਜੀ। ਅੱਛਾ ਮੈਂ ਸੂਤਰਧਾਰ ਦੀ ਪੜ੍ਹ ਦਿੰਦਾ ਜੀ, ਅਗਲੀ ਹੈਗੀ। ਹਾਂ ਸੂਤਰਧਾਰ ਕਹਿੰਦਾ, ਵਾਹ ਇਹ ਤੂੰ ਖੂਬ ਕਿਹਾ, ਸੱਚਮੁੱਚ ਤਨ ਦੀ ਅੱਗ ਨੂੰ ਨਾ ਪਾਣੀ ਸਕੇ ਬੁਝਾ, ਹੈ ਸੰਭਵ ਤਨ ਦੀ ਅੱਗ ਥੀ ਖੌਲ ਸਮੁੰਦਰ ਜਾ। ਹੋਰ ਇਹ ਸੂਤਰਧਾਰ ਦਾ ਇੱਕੋ ਹੀ ਆ। ਖਤਮ ਹੋ ਗਿਆ ਜੀ ਸੂਤਰਤਾ। मैं हाँ जी दो अजी 6 बंद पढ़ लेने जुबैर साहब आज। ਚਲੋ ਠੀਕ ਹੈ ਅਸੀਂ ਵਾਪਸ ਜਾਈਏ ਫਿਰ। वापस जाइए ते लेकिन है कि पढ़ना बड़ा जरूरी है क्योंकि औखा गया पढ़ना दा। ਵਾਪਸ ਜਾ ਕੇ ਤੇ ਅਸੀਂ पहले बंद ਇੱਥੋਂ ਸ਼ੁਰੂ ਕੀਤਾ ਸੀ। ਸਲਵਾਨ ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ, ਚਾਨਣੀ ਰਾਤ ਦੋ ਅੰਤਮ ਪਹਿਰ, ਆਖਰੀ ਪਹਿਰ ਹੈ। ਨਿੱਟੀ ਤੇ ਸੂਤਰਧਾਰ ਚੰਬੇ ਦੇ ਸ਼ਹਿਰ ਇੱਕ ਸੰਗਨੇ ਵਨ ਵਿੱਚ ਬੈਠੇ ਪ੍ਰੇਮ ਕਰ ਰਹੇ ਹਨ। ਜਿਵੇਂ ਸ਼ੁਰੂ ਚ ਅਸੀਂ ਪੜ੍ਹ ਕੇ ਆਏ ਹਾਂ ਕਿ ਦੋ ਕਰੈਕਟਰ ਨੇ ਜਿਹੜਾ ਕਿੱਸਾ ਸ਼ੁਰੂ ਕਰਦੇ ਨੇ, ਇੱਕ ਮੇਲ ਹੈ ਇੱਕ ਫੀਮੇਲ। ਹੁਣ ਨਿੱਟੀ ਕਹਿ ਰਹੀ ਇਹ ਕੌਣ ਸੋ ਦੇਸ਼ ਸੁਹਾ, ਇਹ ਕਿਹੜਾ ਕੈਸਾ ਖੂਬਸੂਰਤ ਦੇਸ਼ ਹੈ ਤੇ ਕੌਣ ਸੋ ਇਹ ਦਰਿਆ ਕੈਸਾ ਦਰਿਆ ਹੈ। ਰਾਤ ਹੈ, ਭਿੱਜੀ ਹੋਈ ਰਾਤ ਹੈ, ਵਿੱਚ ਦੂਰੋਂ ਢਲਕ ਰਿਹਾ ਚੰਨ, ਦੂਰੋਂ ਜਿਹੜਾ ਡਿੱਗ ਰਿਹਾ ਹੈ ਢਲਕ ਰਿਹਾ ਹੈ, ਔਰ ਕਈ ਵੰਗ ਵਲੇਵੇਂ ਮਾਰਦਾ ਕੋਈ ਅੱਗ ਦਾ ਸੱਪ ਜਿਹਾ। ਇਹ ਚੰਨ ਨੂੰ ਕਹਿ ਰਹੀ ਹੈ ਮੇਰਾ ਹਾਲ। ਘੁੰਮ ਰਿਹਾ ਚੰਦ ਜਿਵੇਂ ਸੱਪ ਹੈਗਾ ਜੋ ਕੜ ਦੁਸਾਂਗੀ ਜੀਭ ਨੂੰ ਵਾਦੀ ਵਿੱਚ ਸ਼ੂਕ ਰਿਹਾ। ਆਪਣੀ ਜੀਭ ਨੂੰ ਕੱਢ ਕੇ, ਡਬਲ ਉਹਦੀ ਜੀਭ ਹੈ, ਉਹਨੂੰ ਕੱਢ ਕੇ ਵਾਦੀ ਦੇ ਵਿੱਚ ਸ਼ੂਕ ਰਿਹਾ। ਇਹ ਸੱਪ ਹੀ ਹੈ ਮੇਰੇ ਨਾਲ, ਕਈ ਵੰਗ ਵਲੇਵੇਂ ਮਾਰਦਾ ਕੋਈ ਅੱਗ ਦਾ ਸੱਪ ਜਿਹਾ। ਇੱਕ ਸੱਪ ਵੀ ਹੈ ਉੱਥੇ। ਸੂਤਰਧਾਰ ਅੱਗੇ ਕਰਦਾ, ਇਹ ਦੇਸ਼ ਸੋ ਚੰਬਾ ਸੋਹਣੀਏ ਇਹ ਰਾਵੀ ਸੋ ਦਰਿਆ, ਇਹ ਈਰਾਵਤੀ ਕਹਾਵੰਦੀ ਵਿੱਚ ਦਿਓ ਲੋਕ ਦੇ ਜਾ। ਇਹ ਧੀ ਹੈ ਪਾਂਗੀ ਰਸ਼ੀ ਦੀ, ਇਹ ਚੰਦਰ ਬਾਗ ਬਾਗ ਭਰਾ। ਰਸ਼ੀ ਦੀ ਇਹ ਧੀ ਹੈ, ਪਾਂਗੀ ਪਿੱਛੇ ਸੀ ਹੈ ਕੋਈ ਕਰੈਕਟਰ ਹੈ ਮਿਥੀਕਲ। ਚੰਦਰ ਬਾਗਾ ਤੇ ਸੂਰਜ ਨੂੰ ਕਹਿੰਦੇ ਨੇ, ਇਹ ਚੰਦ ਨੂੰ ਕਹਿੰਦੇ ਨੇ। ਚਨਾਹ ਦਾ ਨਾਂ ਵੀ ਚੰਦਰ ਬਾਗਾ ਹੈ। ਚੰਬੀਆਂ ਰਾਣੀ ਦੀ ਬਲੀ, ਇਹਨੂੰ ਮਹਿੰਗੇ ਮੁੱਲ ਲਿਆ, ਤਾਂ ਹੀ ਧੀ ਤੋਂ ਬਦਲ ਕੇ ਇਹਦਾ ਪੱਤਰ ਨਾਮ ਪਿਆ। ਚੰਬਿਆਲੀ ਖਾਤਰ ਜਾਵਦਾ ਇਹਨੂੰ ਚੰਬਾ ਦੇਸ਼ ਕਿਹਾ। ਇਹ ਮੇਰਾ ਹੈ ਲੂਣਾ ਦੇ ਦੇਸ਼ ਦੀ ਗੱਲ ਹੋ ਰਹੀ ਹੈ ਜੀ। ਇੱਥੇ ਹੁਣ ਥੋੜੀ ਜਿਹੀ ਡਿਸਕਸ਼ਨ ਕਰੋ ਤੁਸੀਂ। ਇੱਥੇ ਤੇ ਸਿਰਫ ਉਹ ਲੈਂਡਸਕੇਪ ਬਣਾ ਰਿਹਾ, ਬਹੁਤ ਖੂਬਸੂਰਤ ਲੈਂਡਸਕੇਪ ਹੈ, ਚੰਦ ਹੈ, ਦਰਿਆ ਹੈ, ਔਰ ਇਸ ਤਰ੍ਹਾਂ ਦਾ ਇੱਕ ਪੂਰਾ ਇੱਕ ਜਿਹੜਾ ਜਿਹੜੀ ਚੀਜ਼ ਮੈਂ ਆਖਣਾ ਚਾਹੁੰਦੀ ਹਾਂ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਨੇ ਥੋੜੀ ਬਹੁਤੀ ਮੈਂ ਪਹਿਲੋਂ पोइट्री पढ़ी, ये लूना मैं पहलू नहीं पढ़ी और एकदम ही तुसा उस जगह पहुंची गए हो। तुसा की लगना कि एक तो वो फीलिंग ये आई कि शिव कुमार बटालवी इस नियत सु लिखिया कि ये ड्रामे जिस तरह शेक्सपियर की पोइट्री है वो ड्रामे आस्ते लिखी गई। ये फीलिंग मिकी आई कि ये भी इसी आस्ते लिखी गई कि ये ड्रामे आर पेश की गई है की गई है लूना नी जेड़ी नज़म नी। और ड्रामा ही है, पोइट्रिक ड्रामा है। और वो जेड़ा जिसका मतलब ये आ कि
ਹੁਣ ਇਹ ਜਿਹੜੇ ਦੋ ਕੈਰੈਕਟਰਸ ਹੈ ਨੱਟੀ ਤੇ ਸੂਤਰਧਾਰ, obviously there are devices to introduce the real story, ਪਰ ਪਹਿਲੀ ਚੀਜ਼ ਜਿਹੜੀ ਮਾੜੇ ਜ਼ਹਿਨ ਵਿੱਚ ਚਸ਼ਨੀ ਪਈ ਕਿ ਇਹ ਦੋ ਕੈਰੈਕਟਰਸ ਕਿਆਂ ਚੂਜ਼ ਕੀਤੇ ਸ਼ਿਵ ਕੁਮਾਰ ਬਟਾਲਵੀ ਨੱਟੀ ਤੇ ਸੂਤਰਧਾਰ ਨਾ, ਕਿਉਂਕਿ ਜ਼ਾਹਿਰਾ ਇਹਨਾਂ ਨੇ ਨਾਲ ਉਹ ਸਾਰੀ ਸਟੋਰੀ ਅਟੈਚ ਹੋ ਸੀ। ਤੇ ਦੂਈ ਗੱਲ obviously ਜਿਹੜੀ ਤੁਸੀਂ ਜ਼ਿਕਰ ਕਰਨੇ ਪਿਓ ਕਿ ਜਿਹੜੀ ਇਮੇਜਰੀ ਹੈ ਇੱਕਦਮ ਇਹ ਤੁਸੀਂ उस जगह पहुंची गए हो कि तुम इस तरह रावी ने किनारे बैठे हो और निहायत खूबसूरत रात ही ते दो प्रेमी आपस में गल करने पे एक पुछनी पी के केड़ा देश आ इंज लगना पाया कि जिस तरह वो नस्सी कुदरू आए और वो नट्टी पुछनी पी के असा किस देश पहुंची गया तो सूत्रधार उसकी अगुआ आखना पाया कि ये ओ देश आ चंबा सोनी है ते इत्थे रावी सू दरिया ते ओ दसना पिया कि ये केड़ा देश है। ये दिस इज द इनिशियल सेंस दैट आई गेट। हाँ जी सईद साहब। मैं जुबैर साहब जी पहले बंद दी जी इमेजरी ना मैं नोट करना पिया और एक ਜਿਹੜੀਆਂ ਮਾਏ ਨਹੀਂ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਉਹਦੇ ਵਿੱਚ ਤੇ ਔਰ ਹੋਰ ਵੀ ਬਾਕੀ ਨਜ਼ਮਾਂ ਜਿਹੜੀਆਂ ਕਿ ਮੈਂ ਪੜ੍ਹੀਆਂ ਨੇ ਸੱਪ ਦਾ ਬੜਾ ਜ਼ਿਕਰ ਕਰਦਾ, ਸੱਪ ਦਾ, ਸੱਪ ਦੀ ਖਲ ਦਾ, ਸੱਪ ਦੀ ਸ਼ੂਕ ਦਾ ਔਰ ਸੱਪ ਦੀ ਜਿਹੜੀ ਇੰਟੈਂਸਿਟੀ ਹੈ ਉਹਦੀ ਅਗਰੈਸਿਵਨੈਸ ਹੈ ਉਹਨੂੰ ਬੜਾ ਲਿਆਂਦਾ ਹੈ। ਔਰ ਆਫ ਕੋਰਸ ਸੱਪ ਜਿਹੜਾ ਵੇ ਉਹ ਨੇਚਰ ਹੈ, ਨੇਚਰ ਦਾ ਹਿੱਸਾ ਵੀ ਹੈ ਤੇ ਨੇਚਰ ਵੀ ਹੈ। ਔਰ ਫਿਰ ਉਹਨੂੰ ਚਾਰੋਂ ਪਾਸੇ ਜਿਹੜੀ ਇਮੇਜਰੀ ਯੂਜ਼ ਕੀਤੀ ਹੈ ਉਹ ਬਿਲਕੁਲ ਨੈਚੁਰਲ ਹੈ और बड़ी काम और बड़ी रोमांटिक है। तो एक तो यह चीज नोट की, दूसरी वो हुण पहले एक दो बंदा जना तुहानू बैकग्राउंड दे रहा जिवें शेक्सपीयर या कोई भी ड्रामा राइटर दिंदा है कि तुहानू माइथोलॉजी इंट्रोड्यूस करा रहा जी अगे जाके वो रिपीट करेगा एंड मेक श्योर करता पे कि माइथोलॉजी तुहानू पता होवे कि रावी दरिया कित्थों आया, रावी दरिया कित्थों निकलदा है और रावी दरिया दा नाम किन्ने रखिया और रावी दरिया नू नाम बदलने वास्ते किन्ने काहदा मुल दिता। और यह चीज़ इसलिए मैं कंप्रीहेंड करने की कोशिश करन डे हाँ क्योंकि इमेजरी बड़ी पावरफुल है, बड़ी नैचुरल है और बड़ी खौफनाक डई भी है। जिवें मुनीर नियाजी भी अपना यूज़ करता, बड़ी रा इमेजरी जी है। सो ए देश सुचंबा सोहनी है कि ए रावी सो दरिया जो एरावती कहावती विच दियो लोग ते जा कि रावती ने पुराना नाम शायद रावती सी ते पांगी रशी ਜਿਹੜੀ ਹੈ ਉਹਦਾ ਮੈਂ ਖਿਆਲ ਵਿੱਚ ਅਗੇਨ ਮੈਥੋਲੋਜੀ ਇੰਟਰੋਡਿਊਸ ਹੋ ਰਹੀ ਹੈ ਤੇ ਜੋ ਮੈਂ ਪੜਿਆ ਸੀ ਉਹਦੇ ਚ ਹੈਗਾ ਕਿ ਚੰਬਿਆਨੀ ਰਾਣੀ ਨੇ ਕੁਰਬਾਨੀ ਦਿੱਤੀ ਸੀ ਇਹਦਾ ਨਾਮ ਬਦਲਣ ਵਾਸਤੇ ਤੇ ਇਹਨੇ ਮਹਿੰਗੇ ਮੁੱਲ ਲਿਆ ਸੀ ਇਹਨੂੰ, ਮਤਲਬ ਮੈਥੋਲੋਜੀ ਡਿਸਕ੍ਰਾਈਬ ਹੋ ਰਹੀ ਹੈ ਬੈਕਗ੍ਰਾਉਂਡ ਤੇ ਦਾਗ ਦਾ ਮੈਂ ਤੁਹਾਨੂੰ ਸੱਪ ਦਾ ਥੋੜਾ ਜਿਹਾ ਦੱਸਣਾ ਬਾਈ ਚਾਂਸ ਸੀ। ਕੱਲ ਮੈਂ ਕੋਈ ਚੀਜ਼ ਪੜ੍ਹ ਰਿਹਾ ਸੀ ਜੀ ਜਿਹੜੀ ਸਾਡੀ ਇੱਥੇ ਹਿੰਦੁਸਤਾਨ 'ਚ ਪੂਜਾ ਹੁੰਦੀ ਸੀ ਪੁਰਾਣੀ ਦਰਾਵੜਾਂ ਦੀ, ਉਹਦੇ ਵਿੱਚ ਨਾਗ ਵੀ ਸੀ, ਮਗਰਮੱਛ ਸੀ, ਗੈਂਡੇ ਸੀ, ਇਹ ਸਾਰੀ ਜਿਹੜੀ ਨੇ ਪੂਜਾ ਕਰਦੇ ਸੀ। ਸ਼ਿਵ ਜਿਹੜਾ ਸ਼ਿਵ ਦੇ ਨਾਂ ਉੱਤੇ ਵੀ ਜਿਹੜਾ ਹੈ ਕਾਫੀ ਇਹਦੇ ਉੱਤੇ ਆਇਆ ਸੀ। ਨਾਗ ਨੂੰ ਦੇਵਤਾ ਸਮਝ ਕੇ ਦੁੱਧ ਪਿਆਇਆ ਜਾਂਦਾ ਸੀ। ਪੁਰਾਣਾ ਵਿੱਚ ਅਜੇ ਨਾਕਾਂ ਦਾ ਜ਼ਿਕਰ ਹੈ ਜਿਸ ਉੱਪਰ ਧੜ ਬੰਦੇ ਦਾ ਤੇ ਹੇਠ ਨਾਗ ਦਾ ਹੈ। ਸ਼ੀਸ਼ ਨਾਗ ਜਾਂ ਅਨੰਤ ਜਿਸ ਨੂੰ ਵਸੋਖੀ ਤੇ ਕਰੋਟਾ ਵੀ ਆਖਦੇ ਨੇ, ਸਾਰਿਆਂ ਨਾਗਾਂ ਦਾ ਬਾਦਸ਼ਾਹ ਹੈ। ਉਸ ਦੇ 1000 ਸਿਰ ਹਨ। ਜਿਹੜਾ ਨਾਗ ਬਾਦਸ਼ਾਹ ਹੈ ਸ਼ੀਸ਼ ਨਾਗ, ਉਹਦੇ 1000 ਸਿਰ ਨੇ ਜਿਹਦੇ ਉੱਤੇ ਦੁਨੀਆ ਜਿਹੜੀ ਅਟਕੀ ਹੋਈ ਹੈ। ਉਹਦੇ 1000 ਸਿਰਾਂ ਉੱਤੇ ਦੁਨੀਆ ਖੜੀ ਹੈ। ਵੇਸ਼ਨੀ ਦੇਵਤਾ ਵੀ ਕਦੀ ਕਦਾਰ ਐਸ ਦੇ ਫਨ ਉੱਤੇ ਲੇਟ ਕੇ ਆਰਾਮ ਕਰਦਾ ਹੈ। ਹਿੰਦੂ ਗੋਗਾ ਵਲੀ ਜਾਂ ਜ਼ਹਿਰੀਆ ਪੀਰ ਨੂੰ ਨਾਗ ਰਾਜਾ ਦਾ ਅਵਤਾਰ ਸਮਝ ਕੇ ਉਸ ਨੂੰ ਪੂਜਦੇ ਸਨ। ਸਾਵਨ ਭਾਦੋਂ ਜਦੋਂ ਨਾਗ ਦੇ ਡੰਗ ਦਾ ਖਤਰਾ ਹੁੰਦਾ, ਨਾਗ ਪੰਚਮੀ ਦਾ ਤਿਉਹਾਰ ਮਨਾਉਂਦੇ ਨੇ। ਨਾਗ ਦੀ ਪੂਜਾ, ਮੂਰਤੀ ਦੀ ਪੂਜਾ ਕਰਦੇ ਨੇ। ਪਿੰਡਾਂ ਥਾਵਾਂ 'ਚ ਵੀ ਨਾਗ ਨੂੰ ਪੂਜਦੇ ਨੇ। ਬਾਹਰ ਇਲਾਕਿਆਂ ਵਿੱਚ ਇਹਦੀ ਇਸ ਤਰ੍ਹਾਂ ਇੱਕ ਨੇ ਜ਼ਿਕਰ ਨਹੀਂ ਕੀਤਾ ਕਿ ਜਿਹੜਾ ਹੈ ਇੱਕ ਮਾਈਥੋਲੋਜੀ ਹੈਗੀ ਹੈ ਕਿ ਜਿਹੜਾ ਹਿੰਦੁਸਤਾਨ ਹੈ, ਜਿਹੜਾ ਇੰਡੀਆ ਜਿਹਨੂੰ ਅਸੀਂ ਕਹਿੰਦੇ ਹਾਂ ਯੂਨਾਈਟਿਡ ਪੂਰਾ ਸਾਰਾ ਜਿਹੜਾ ਸਬ ਕੰਟੀਨੈਂਟ,
3 ਨਾਗ ਜਿਹੜੇ ਨੇ ਉਹਦੀ ਹਿਫਾਜ਼ਤ ਕਰ ਰਹੇ ਨੇ। ਤੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਜਿਹੜਾ ਸੱਪ ਹੈਗਾ ਉਹ ਸਾਡੀ ਜਿਹੜੀ ਹੈ ਸਬਕੌਂਸ਼ੀਅਸ, ਸੱਪ ਦੇ ਵੈਸੇ ਵੀ ਬੇਸ਼ੁਮਾਰ ਹੈਗੇ ਨੇ। ਸੱਪ ਫੈਲਿਕ ਇਮੇਜ ਵੀ ਬਣਦਾ ਹੈ ਸੱਪ ਦਾ। ਫਿਰ ਸੱਪ ਲੰਘ ਜਾਏ ਪਤਾ ਨਹੀਂ ਲੱਗਦਾ ਕਿੱਧਰੋਂ ਲੰਘ ਕੇ ਗਿਆ, ਕੋਈ ਨਜ਼ਰ ਨਹੀਂ ਆਉਂਦਾ, ਮੂਵਮੈਂਟ ਹੈ। ਸਾਡੇ ਨਜਮ ਸਾਹਿਬ ਨੇ ਇਹਨੂੰ ਰੈਵੋਲੂਸ਼ਨ ਦਾ ਸਿੰਬਲ ਵੀ ਬਣਾਇਆ ਸੱਪ ਨੂੰ। ਤੇ ਸੱਪ ਬੜੀ ਖੇਡ ਹੈਗੀ ਹੈ। ਹਾਂ ਜੀ, ਅਸੀਂ ਅੱਗੇ ਚੱਲਦੇ ਹਾਂ ਹੁਣ। ਜੀ ਜੀ। ਹੁਣ ਕਿਹੜਾ ਬੰਦ ਆਏਗਾ? ਇਹ ਦੇਸ਼ ਹੈ ਅਤਰਾ ਬਿਜੀ ਵਗ ਰਹੀ, ਰਾਵੀ ਦਰਿਆ ਵਗਦਾ ਪਿਆ ਜੀ। ਇਰਾਵਤੀ। ਹਾਂ ਜੀ, ਇਰਾਵਤੀ ਰਾਵੀ ਦਾ ਪੁਰਾਣਾ ਦਰਿਆ, ਹੁਣ ਤੁਹਾਨੂੰ ਨਹੀਂ ਭੁੱਲੇਗਾ। ਹੈ ਅਤਰਾਂ ਚ, ਠੀਕ ਹੈ। ਅਤਰਾ ਬਿਜੀ ਵਗ ਰਹੀ, ਠੰਡੀ ਤੇ ਸੀਤ ਹਵਾ। ਜਿਹੜੀ ਹਵਾ ਵਗ ਰਹੀ ਹੈ ਉਹ ਅਤਰਾਂ ਦੇ ਵਿੱਚ ਭਿੱਜੀ ਹੋਈ ਹੈ। ਇੱਥੇ ਰਾਤ ਰਾਣੀ ਦਾ ਜਾਪਦਾ, ਜਿਵੇਂ ਸਾਹ ਹੈ ਡੁੱਲ ਗਿਆ। ਇਹ ਤਾਂ ਸਾਫ਼ ਹੈ। ਸੂਤਰ ਧਾਰਾ, ਹਾਂ ਨੀ ਜਿੰਦੇ ਮੇਰੀਏ, ਤੂੰ ਬਿਲਕੁਲ ਠੀਕ ਕਿਹਾ ਹੈ। ਕੀ ਹੈ ਅਮਰਜੀਤ ਜੀ, ਕੀ ਲਫ਼ਜ਼ ਹੈ? ਕੁੰਗ। ਅੱਛਾ, ਕੁੰਗ ਜ਼ੇਰ ਜ਼ਬਰਾਂ ਪਈਆਂ ਨਹੀਂ। ਕਥੂਰੀ ਅਗਰ। ਹਾਂ ਹੈ ਕੁੰਗ ਕਥੂਰੀ ਅਗਰ ਦਾ, ਜਿਵੇਂ ਵਗੇ ਪਿਆ ਦਰਿਆ। ਇੱਕ ਮਾਨ ਸਰੋਵਰ ਅਤਰ ਦਾ। ਮਾਨ ਸਰੋਵਰ ਜਿਹੜਾ ਵੀ ਬੜਾ ਸਾਡੇ ਇੱਕ ਬੜੀ ਮਾਈਥੋਲੋਜੀ ਹੈ। ਸਖੀ ਸਰਵਰ ਦਾ ਨਾਮ ਸੁਣਿਆ ਹੋਣਾ ਤੁਸੀਂ, ਜਿੱਥੇ ਚੰਨ ਦਾ ਮੇਲਾ ਲੱਗਦਾ ਹੈ। ਪੁਰਾਣੀ ਜਿਹੜੀ ਸਾਡੀ ਹੈ ਕਲਚਰ ਹਿਸਟਰੀ ਜਿਹੜੀ ਉਹ 'ਚ ਸਖੀ ਸਰਵਰ ਪ੍ਰੀ ਇਸਲਾਮਿਕ ਵੀ ਹੈ ਤੇ ਆਫਟਰ ਇਸਲਾਮਿਕ ਵੀ ਹੈ। ਉਹ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਮੁਲਤਾਨ। ਹਾਂ, ਸਰੋਵਰ ਵੈਸੇ ਹੈਗਾ ਵਗਦਾ ਦਰਿਆ, ਵਗਦਾ ਸਾਫ਼ ਪਾਣੀ। ਅੰਮ੍ਰਿਤਸਰ ਜਿਹੜਾ ਹੈਗਾ ਉਹ ਵੀ ਪਾਣੀ ਹੈ। ਅਮਰ ਤੇ ਸਰ, ਜਿਹੜਾ ਸਰ ਪਾਣੀ ਹੈ, ਅਮਰ ਜਿਹੜਾ ਅਮਰ ਪਾਣੀ ਹੈ, ਉਸ ਤੋਂ ਅੰਮ੍ਰਿਤਸਰ ਬਣਿਆ ਇਸ ਤਰ੍ਹਾਂ। ਅੱਛਾ ਜੀ, ਪੁਰਾਣਾ ਨਾਂ ਉਹਨੂੰ ਬੋਲੀ ਦੇ ਵਿੱਚ ਅੰਬਰਸਰ ਵੀ ਕਿਹਾ ਜਾਂਦਾ ਹੈ। ਅੰਬਰਸਰ ਸਿੱਧਾ ਮਤਲਬ ਹੈ ਪਾਣੀ। ਹਾਂ ਜੀ, ਅੱਗੇ ਨਿੱਠੀ ਆ ਗਈ। ਨਹੀਂ ਜਿਓ, ਅੱਛਾ ਠੀਕ ਹੈ। ਹਾਂ, ਇਹਦੇ ਵਿੱਚ ਕੋਈ ਗੱਲ ਕਰਨੀ ਕਿਸੇ ਤੋਂ? ਨਹੀਂ, ਉਹ ਬੰਦ ਫਿਨਿਸ਼ ਨਹੀਂ ਹੋਇਆ। ਵਿੱਚ ਚੰਨ ਦਾ ਹੰਸ, ਵਿੱਚ ਚੰਨ ਦਾ ਹੰਸ ਕਿਹਾ ਹੈ, ਚੁੱਪ ਚਪੀਤਾ ਤੈਰਦਾ ਤੇ ਤਾਰੇ ਚੁਗੇ ਪਿਆ। ਇਹ ਕੰਟੀਨਿਊ ਸੀ ਉਸ ਬਾਅਦ। ਠੀਕ ਹੈ। ਵਿੱਚ ਚੰਨ ਦਾ ਹੰਸ ਜਿਹਾ ਹੈ, ਚੁੱਪ ਚਪੀਤਾ ਤੈਰਦਾ ਤੇ ਤਾਰੇ ਚੁਗੇ ਪਿਆ। ਵਿੱਚ ਚੰਨ ਦਾ ਹੰਸ ਜਿਹਾ। ਹੰਸ ਵੀ ਜਿਹੜਾ ਬੜਾ ਮਿਥਿਕਲ ਕਰੈਕਟਰ ਹੈ। ਹੰਸ ਦਰਵੇਸ਼ ਕਰੈਕਟਰ ਹੈ। ਇਹ ਜਿਹੜਾ ਪਰਿੰਦਾ ਹੈ ਔਰ ਬਾਦਸ਼ਾਹਾਂ ਦੇ ਦਰਬਾਰਾਂ 'ਚ ਹੁੰਦਾ ਹੈ। ਹੰਸ ਜਿਹੜਾ ਹੈ ਉਹ ਪੱਥਰ ਖਾਂਦਾ ਹੈ, ਉਹ ਮੱਛੀਆਂ ਨੂੰ ਨਹੀਂ ਖਾਂਦਾ। ਔਰ ਜਿਹੜਾ ਹੈ ਬਗਲਾ ਜਿਹੜਾ ਹੈਗਾ, ਕਈ ਦਫਾ ਨਾ ਹੰਸ ਦਾ ਡਰਾਮਾ ਕਰਦਾ ਕਿ ਮੈਂ ਹੰਸ ਜਿਹਾ ਬਣ ਕੇ ਤੇ ਉਹ ਮੱਛੀਆਂ ਨੂੰ ਖਾ ਲੈਂਦਾ ਡਰਾਮਾ ਕਰਕੇ। ਇਸ ਤਰ੍ਹਾਂ ਬਾਬਾ ਜੀ ਦਾ ਕੋਈ ਸ਼ੇਰ ਵੀ ਹੈ, ਉਹ ਮੈਨੂੰ ਯਾਦ ਆ, ਹੰਸਾਂ ਦੇ ਭੁਲਾਵੇ ਭੁੱਲੀ, ਚੋਲੀ ਲਿੱਤਾ ਬੱਗ ਵੇ। ਹਾਂ, ਚੋਲੀ ਲਿੱਤਾ ਬੱਗ ਵੇ। ਸ਼ਾਹ ਹੁਸੈਨ। ਅੱਛਾ, ਸ਼ਾਹ ਹੁਸੈਨ। ਇਹ ਤੁਸੀਂ ਸੰਗਤ ਚ ਹੈਗੇ ਸੋ। ਹੰਸਾਂ ਦੇ ਭੁਲਾਵੇ ਪਿੱਛੇ ਚੋਲੀ ਲਿੱਤਾ ਬੱਗ ਵੇ। ਡਾਕਟਰ ਲੇਜ਼ੀਆ ਹੈ ਕਿ ਚਲੀ ਗਈ ਹੈ? ਮੈਂ ਖਿਆਲ ਲੇਜ਼ੀਆ ਚਲੀ ਗਈ ਕਿ ਹੈਗੀ ਹੈ? ਨਹੀਂ ਹੈ ਨਹੀਂ, she is here but she probably is away from the mic. ਉਹ ਕਹਿੰਦੇ ਸ਼ਾਹ ਹੁਸੈਨ ਕਾਫੀ ਪੜਿਆ। ਚਲੋ ਉਹਨੂੰ ਛੱਡੋ, ਅਸੀਂ ਆਪਣੀ ਗੱਲ ਕਰਨੇ ਆ। ਤੇ ਇਹਦੇ ਵਿੱਚ ਤੇ ਕੋਈ ਚੀਜ਼ ਹੋਰ ਨਹੀਂ ਹੈਗੀ। ਲੇਕਿਨ ਇਮੇਜਰੀ ਬਹੁਤ, ਅਸੀਂ ਇੰਗਲਿਸ਼ ਲਿਟਰੇਚਰ ਕਹਿੰਦੇ ਆ ਫਾਰ ਫਿਚਡ ਸਿਮਿਲੀ ਯੂਜ਼ ਕਰ ਰਹੇ ਆ ਬਹੁਤ ਜ਼ਿਆਦਾ। ਜ਼ੁਬੈਰ ਸਾਹਿਬ। ਹਾਂ ਜੀ, ਹੈ ਨਾ, ਵਿੱਚ ਚੰਨ ਦਾ ਹੰਸ ਜਿਹਾ ਹੈ, ਚੁੱਪ ਚਪੀਤਾ ਤੈਰਦਾ ਤੇ ਤਾਰੇ ਚੁਗੇ ਪਿਆ। ਇਟਸ ਆਲ ਫਾਰ ਫੈਚਡ, ਬਹੁਤ ਜ਼ਿਆਦਾ। ਤੁਹਾਨੂੰ ਡਾਟ ਕਨੈਕਟ ਕਰਨੇ ਪੈਂਦੇ ਪਹਿਲੇ ਫਿਜ਼ੀਕਲੀ ਲਫ਼ਾਜ਼ੀ ਲੈਵਲ ਤੇ, ਫਿਰ ਤੁਸੀਂ ਜਾ ਕੇ ਥੱਲੇ
ਉਹਦੀਆਂ ਪਰਤਾਂ ਖੋਲ੍ਹਣੀਆਂ ਨੇ। हाँ जी, मेरा ख्याल इत्थों तक ही पढ़िया सी ਅਸੀਂ। ਜੀ 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 हाँ जी, करो दोस्त कंक्लूड कर सकते अमरजीत जी, तो ਤੁਸੀਂ ਦੱਸੋ ਕੁਝ ਇਹਨੂੰ ਕੰਕਲੂਡ ਕਰੋ। ਹਾਂਜੀ, ਹਾਂ ਮੈਨੂੰ ਇਹ ਪਹਿਲੀਆਂ ਵੀ 2-3 ਬੰਦ ਜਿਹੜੇ ਆਪਾਂ ਪੜ੍ਹੇ ਨੇ ਉਹਨਾਂ 'ਚ ਇੱਕ ਲੱਗਦਾ ਕਿ ਦੋ ਪ੍ਰੇਮੀ ਨੇ, ਨਟੀ ਔਰ ਸੂਤਰਧਾਰ, ਜੰਗਲ ਦੇ ਵਿੱਚ ਬੈਠੇ ਗੱਲ ਕਰ ਰਹੇ ਨੇ ਚੰਬੇ ਦੇਸ਼ ਦੀ ਔਰ ਰਾਵੀ ਦਰਿਆ ਦੀ। ਦੇਸ਼ ਸੁਹਾਵੜਾ ਜਿਹੜਾ ਚੰਬਾ ਆ, ਚੰਬਾ ਵੈਲੀ ਜਿਹੜੀ ਆ ਹਿਮਾਚਲ ਦੇ ਵਿੱਚ ਹੈ, ਔਰ ਇਹ 'ਚ ਇਹ ਵੀ ਦੱਸਿਆ ਕਿ ਚੰਬੇ ਦਾ ਨਾਂ ਕਿਵੇਂ ਪਿਆ। ਚੰਬੇ ਦੇ ਵਿੱਚ ਚੰਬਿਆਲੀ ਬੋਲੀ ਵੀ ਬੋਲੀ ਜਾਂਦੀ ਆ, ਹਿਸਟਰੀ ਸਾਰੀ ਉਹਦੀ, ਜੀਓਗ੍ਰਾਫੀ ਔਰ ਕੁਦਰਤ ਦੀ ਡਿਸਕ੍ਰਿਪਸ਼ਨ ਸਾਰੀ ਇਹਦੇ 'ਚ। ਔਰ ਦੂਸਰਾ ਕਿ ਰਾਤ ਨਮੇਗੀ ਚੰਨ ਦੀ ਵਿੱਚ ਦੂਰੋਂ ਡਲਕ ਰਿਹਾ, ਕਿ ਨਮੇਗੀ ਮੀਨ ਨਿੰਮੀ ਨਿੰਮੀ ਚਾਨਣੀ ਵਿੱਚ ਉਹ ਦਰਿਆ ਜਿਹੜਾ ਕਿਵੇਂ ਚਮਕ ਰਿਹਾ। ਰਾਵੀ ਜੀ। ਦਰਿਆ ਦੀ ਗੱਲ ਕਰ ਰਿਹਾ ਕਿ ਹਾਂ, ਰਾਵੀ ਦਰਿਆ ਕਿਵੇਂ ਸੱਪ ਦੇ ਵਾਂਗੂ ਵਲ ਮਾਰਦਾ ਜਦੋਂ ਧਰਤੀ ਦੇ ਉੱਤੇ ਅੱਗੇ ਜਾਂਦਾ, ਉਹਦੀ ਗੱਲ ਹੋ ਗਈ। ਅੱਗ ਦਾ ਸੱਪ, ਕੇ ਰਾਵੀ ਦਾ ਦਰਿਆ ਜਿਹੜਾ ਸੱਪ ਦੇ ਵਾਂਗੂ ਵਲ ਖਾਂਦਾ ਚੰਬੇ ਵੈਲੀ ਵਿੱਚੋਂ ਨਿਕਲਦਾ, ਔਰ ਦਸਾਂਗੀ ਜੀਭ ਹੈ ਜਿਹੜੀ ਉਹਦੇ 2 ਫੈਸੇਟਡ ਨੇ, 2 ਸਿਰ ਨੇ। ਆਪਾਂ ਨੂੰ ਪਤਾ ਕਿ ਰਾਵੀ ਦਰਿਆ ਦੀ ਅਰਾਵਤੀ ਜਦੋਂ ਕਹਿੰਦੇ ਸੀ ਕਿ ਕਿਵੇਂ ਹਿੰਦੂ ਰਾਜ ਦੇ ਵਿੱਚ ਲਾਹੌਰ ਦੇ ਕੋਲ ਦੀ ਰਾਵੀ ਲੰਘਦੀ ਆ, ਤੇ ਉਦੋਂ ਜਿਹੜਾ ਲਵ ਸੀ, ਜਿਹੜਾ ਰਾਮਚੰਦਰ ਦਾ ਮੁੰਡਾ ਸੀ, ਉਹਦੇ ਕਰਕੇ ਲਾਹੌਰ ਸ਼ਹਿਰ ਦਾ ਬਣਿਆ। ਫਿਰ ਸਿੱਖਾਂ ਦੇ ਵਿੱਚ ਬਾਬਾ ਨਾਨਕ ਕਰਤਾਰਪੁਰ ਨਾਲ ਹੀ ਆ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵੀ ਰਾਵੀ ਦੇ ਕੰਢੇ ਹੀ ਉੱਥੇ ਹੋਈ ਆ। ਇਸਲਾਮ ਦੇ ਵਿੱਚ ਇਹੀ ਰਾਵੀ ਦਰਿਆ, ਜਿਹਨੂੰ ਦੁਸਾਂਗੀ ਕਹਿ ਰਿਹਾ, ਬਹੁਤ ਵੱਡਾ ਟ੍ਰੇਡ ਦਾ ਇਹ, ਔਰ ਮਿਰਜ਼ੇ ਦੀ ਪੜ੍ਹ ਕੇ ਉਹ ਵੀ ਰਾਵੀ ਦੇ ਕੰਢੇ ਦਾ ਮਿਰਜ਼ਾ ਸੀਗਾ। ਸੋ 47 ਦੇ ਵਿੱਚ ਵੰਡ ਤੁਸੀਂ ਲਾਓ, ਇਹ ਬਿਲਕੁਲ ਫਿੱਟ ਹੁੰਦੀ ਗੱਲ ਕਿ ਦੁਸਾਂਗੀ ਦਰਿਆ ਹੈਗਾ ਏ, ਰਾਵੀ ਦਾ ਦਰਿਆ, ਇਹਦੀ ਚੰਗੀਆਂ ਚੀਜ਼ਾਂ ਵੀ ਨੇ ਤੇ ਮਾੜੀਆਂ ਚੀਜ਼ਾਂ ਵੀ ਨੇ। ਸੋ ਇਹ 2 ਗੱਲਾਂ ਕਰ ਰਿਹਾ, ਇੱਕ ਚੰਬੇ ਵੈਲੀ ਦੀ, ਦੂਸਰਾ ਰਾਵੀ ਦਰਿਆ ਦੀ। ਤੇ ਉਹਦੇ 'ਚ ਮਾਈਥੋਲੋਜੀ ਦੱਸੀ ਕਿ ਕਿਵੇਂ ਨਾਂ ਪਿਆ ਸਾਰਾ ਉਸ ਚੀਜ਼ ਦਾ। ਔਰ ਜਿਹੜੀ ਮੈਂ ਅਖੀਰ ਦੇ ਵਿੱਚ ਆਪਾਂ ਪੜ੍ਹ ਕੇ ਹਟਿਆ ਕਿ ਕੁੰਗ ਕਤੂਰੀ ਅਗਰ ਦਾ, ਕਿ ਤਰ੍ਹਾਂ ਤਰ੍ਹਾਂ ਦੇ ਕੇਸਰ, ਕਸਤੂਰੀ ਤੇ ਅਗਰਬੱਤੀਆਂ ਦੀਆਂ ਫਲੇਵਰ ਜਾਂ ਸਮੈਲ, ਜਿਹੜੀਆਂ ਫ੍ਰੈਗਰੈਂਸਿਸ ਨੇ ਦੁਨੀਆ ਦੇ ਅੰਦਰ, ਉਹਨਾਂ ਦੇ ਵਿੱਚੋਂ ਇਹ ਸਭ ਕਹਿ ਸਕਦੇ ਹੋ ਕਿ ਚੰਨ ਦਾ ਹੰਸ, ਕਿ ਚੰਨ ਜਿਹੜਾ ਆ ਤੁਹਾਡੀ ਆਤਮਾ, ਤੁਹਾਡੀ ਰੂਹ ਆ, ਜਿਹੜੀ ਕਿ ਇਸ ਮਾਨ ਸਰੋਵਰ ਦੇ ਤਰ੍ਹਾਂ ਤਰ੍ਹਾਂ ਦੀਆਂ ਮਹਿਕਾਂ ਦੇ ਵਿੱਚੋਂ ਚੁਣ ਚੁਣ ਕੇ ਮੋਤੀ ਖਾ ਰਿਹਾ। ਇਹ ਸੰਸਾਰ ਹੈ, ਸਾਰੇ ਦਾ ਸਾਰੀ ਕੁਦਰਤ ਹੈ ਜਿਹੜੀ ਮਹਿਕਾਂ ਨਾਲ ਭਰੀ ਪਈ ਹੈ, ਮਾਨ ਸਰੋਵਰ ਹੈ, ਉਹਦੇ ਵਿੱਚ ਜਿਹੜਾ ਚੰਨ ਸਾਡਾ ਰੂਹ ਆ, ਕਿਵੇਂ ਚੁਣ ਚੁਣ ਕੇ ਉਹਦੇ ਚੋਂ ਮੋਤੀ ਖਾ ਰਹੇ ਨੇ। ਸੋ ਮੇਰੇ ਖਿਆਲ ਕੁਦਰਤ ਦੀ ਡਿਸਕ੍ਰਿਪਸ਼ਨ, ਰਾਵੀ ਦੀ ਇੰਪੋਰਟੈਂਸ ਤੇ ਚੰਬਾ ਵੈਲੀ ਦੀ। ਚੰਬਾ ਵੈਲੀ ਪਤਾ ਨਹੀਂ ਹਿਸਟਰੀ ਦੇ ਵਿੱਚ ਮੈਂ ਥੋੜਾ ਪੜ੍ਹਿਆ ਕਿ ਇੱਕ ਬਹੁਤ ਹੀ ਇਨਸੂਲੇਟਡ ਵੈਲੀ ਰਹੀ ਆ। ਇਹਨੂੰ ਬਹੁਤੇ ਲੋਕਾਂ ਨੇ ਕੌਂਕਰ ਨਹੀਂ ਕੀਤਾ, ਨਾ ਹੀ ਉੱਥੇ ਮੁਗਲ ਗਏ, ਨਾ ਹੀ ਉੱਥੇ ਅੰਗਰੇਜ਼ ਗਏ। ਬਹੁਤ ਹੀ ਇਨਸੂਲੇਟਡ ਕਲਚਰ ਰਿਹਾ ਹਮੇਸ਼ਾ ਤੋਂ। ਔਰ ਉਹਦੇ ਵਿੱਚ ਜਿਹੜੇ ਚੰਬੇ ਦੇ ਲੋਕ ਨੇ, ਉਹ ਹਾਲੇ ਵੀ ਆਪਣੇ ਆਪ ਨੂੰ ਇੰਨਾ, ਲੂਣਾ ਚੰਬੇ ਦੀ ਸੀ। ਔਰ ਇੱਕ ਸਾਡੇ ਪੰਜਾਬੀ ਲੋਕ ਗੀਤ ਵੀ ਆ, ਜੇ ਕਹਿੰਦੇ ਮੈਂ ਥੋੜਾ ਜਿਹਾ ਤੁਹਾਨੂੰ ਗਾ ਕੇ ਸੁਣਾ ਦਿੰਦਾ। ਮੇਰੇ ਖਿਆਲ ਦੈਟ ਵਿਲ ਬ੍ਰਿੰਗ ਦ ਐਸੈਂਸ, ਜਿਹੜੀ ਕਿ ਲੂਣਾ ਦੀ ਵੀ ਐਸੈਂਸ ਸੀਗੀ, ਕਿ ਮਾਏ ਨੀ ਮੇਰੀਏ, ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇਂ, ਚੰਬਾ ਕਿਤਨੀ ਕੁ ਦੂਰ ਹੈ। ਲੂਣਾ ਦੀ ਕਹਿ ਸਕਦੇ ਕਿ ਸ਼ਿਮਲਾ ਮੀਨਸ ਰਾਜਾ ਮਹਿਲਾਂ ਦੇ ਵਿੱਚੋਂ ਚੰਬਾ ਜਿਹੜਾ ਹੈ ਕਿੰਨੀ ਕੁ ਦੂਰ ਹੈ, ਹਾਲਾਂਕਿ ਲੂਣਾ ਲਈ ਤਾਂ ਬਹੁਤ ਦੂਰ ਹੈ। ਮਾਏ ਨੀ ਮੇਰੀਏ, ਸ਼ਿਮਲੇ ਦੀ ਰਾਹੇਂ, ਚੰਬਾ
कितनी क दूर है, शिमले नहीं वसना, मैं कसौली नहीं वसना, शिमले ने वसना, मैं कसौली ने वसना, चंबे जाना जरूर है, चंबा कितनी क दूर। ਸੋ ਲੂਣਾ ਜਿਹੜੀ ਆ ਚੰਬੇ ਨੂੰ ਛੱਡ ਕੇ ਉਹਦੀ ਰੂਹ ਹਾਲੇ ਵੀ ਚੰਬੇ ਵਿੱਚ ਹੀ ਆ, ਰਾਜਾ ਮਹਿਲਾਂ ਵਿੱਚ ਚਲੇ ਗਈ ਆ, ਉੱਥੋਂ ਚੰਬਾ ਬੜੀ ਦੂਰ ਹੈ। ਉਹ ਕਹਿੰਦੀ ਮੈਂ ਸ਼ਿਮਲੇ ਵੀ ਨਹੀਂ ਰਹਿਣਾ, ਰਾਜਾ ਮਹਿਲਾਂ ਚ ਨਹੀਂ ਰਹਿਣਾ। ਆਏਗਾ ਉਹ ਰਾਜਾ ਸਲਵਾਨ ਚੰਬੇ ਆਏਗਾ ਨਾ, ਕੱਪੜੇ ਧੋ ਰਹੀ ਹੋਏਗੀ ਉੱਥੇ ਦਰਿਆ ਤੇ, ਨਦੀ ਤੇ। ਬਿਲਕੁਲ। ਸੋ ਮੇਰਾ ਖਿਆਲ ਹੈ ਚੰਬੇ ਦੀ ਜਿਹੜੀ ਹੈਗੀ ਆ ਇਨਸੂਲੇਸ਼ਨ ਆਫ ਕਲਚਰ ਔਰ ਲੋਕਾਂ ਦੇ ਰੂਹ ਦੇ ਵਿੱਚ ਵਸੀ ਪਈ ਆ, ਉਹਦੇ ਚ ਮੇਰਾ ਖਿਆਲ ਲੂਣਾ ਦਾ ਜ਼ਿਕਰ ਵੀ ਹੈ। ਉਹ ਹਮੇਸ਼ਾ ਮਿਸ ਹੀ ਕਰਦੀ ਹੈ ਚੰਬੇ ਨੂੰ। ਮਿਹਰਬਾਨੀ। ਜ਼ੁਬੈਰ ਸਾਹਿਬ, ਇਹ ਚੰਬੇ ਦੀ ਕੋਈ ਸਪਿਰਿਚੁਅਲ, ਇਹ ਜਿਹੜਾ ਅਲਫ ਅੱਲਾ ਚੰਬੇ ਦੀ ਬੂਟੀ, ਇਹ ਚੰਬਾ ਹੋਈ ਆ ਜਾਂ ਇਹ ਜਿਹੜੀ ਬੂਟੀ? ਨਹੀਂ, ਉਹ ਚੰਬੇਲੀ ਹੈ, ਚੰਬੇਲੀ। ਉਹ ਚੰਬੇਲੀ ਹੈ, ਇਹਦੀ ਖੁਸ਼ਬੂ ਬੜੀ ਹੁੰਦੀ ਹੈ। I get it. ਚੰਬਾ ਜਗ੍ਹਾ, ਇਟਸ ਅ ਪਲੇਸ। ਲੇਕਿਨ ਇਹ ਜਿਹੜੀ ਚੰਬਾ ਜਗ੍ਹਾ ਹੈ, ਇਹਦਾ ਇਹ ਲਫ਼ਜ਼ ਸਾਰੇ ਇੱਕ ਦੂਜੇ ਨਾਲ ਮਿਲੇ ਹੁੰਦੇ ਨੇ, ਅਨਕੌਂਸ਼ੀਅਸਲੀ ਇੱਕ ਦੂਸਰੇ ਨਾਲ ਰਿਲੇਟ ਕਰ ਰਹੇ ਹੁੰਦੇ ਨੇ, ਥੱਲੇ ਥੱਲੇ ਅੰਡਰਗਰਾਉਂਡ। ਤੇ ਚੰਬਾ, ਚੰਬੇ ਦੀ ਬੂਟੀ, ਚੰਬੇਲੀ, ਇਹ ਸਾਰਿਆਂ ਦਾ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੁੰਦਾ, ਆਈਸੋਲੇਟਡ ਨਹੀਂ ਹੁੰਦੇ। ਜਿਹੜੀ ਚੰਬਾ ਵੈਲੀ ਤੇ ਬੜੀ ਆਪਣੇ ਹਿਮਾਚਲ ਦੇ ਵਿੱਚ ਜਿਹੜੀ ਬਹੁਤ ਹੀ ਬਿਊਟੀਫੁਲ, ਜਿੱਥੇ ਕਿ ਇਨਫੈਕਟ ਰਹਿ ਕੇ ਵੀ ਸ਼ਿਵ ਕੁਮਾਰ ਉੱਪਰ ਲਿਖਿਆ ਨਾ ਧਨਵੰਤੀ, ਤੇ ਉਹਨਾਂ ਦੇ ਪਹਾੜਾਂ ਦੇ ਨਾਂ, ਉੱਥੇ ਰਹਿ ਕੇ ਉਹਨੂੰ ਫੀਲ ਕਰਕੇ ਜਿਹੜਾ ਉਹਦੀ ਡਿਸਕ੍ਰਿਪਸ਼ਨ ਦੇ ਰਿਹਾ ਚੰਬਾ ਵੈਲੀ। ਹਾਂ, ਚਲੋ ਜੀ, ਅੱਛਾ ਸਟਾਰਟ ਹੋ ਗਿਆ। ਥੋੜਾ ਜਿਹਾ ਸੌਰੀ, ਇਸ ਤਰ੍ਹਾਂ ਕਰਨਾ ਪਿਆ ਕਿ ਬੰਦਾ ਹੁਣੇ ਆਪਣਾ ਬਿਸਤਰਾ ਬੰਨੀ ਤੇ ਚੰਬੇ ਨੀ ਤਰਫ ਟੁਰ ਜਾਏ। ਸਾਰੇ ਕੰਮ ਛੱਡ ਕੇ ਚੰਬੇ ਪਹੁੰਚ ਜਾਏ। ਸਹੀ ਗੱਲ ਹੈ। ਕਿਸ਼ੋਰ ਜੀ ਬੜਾ ਰੋਮਾਂਟਿਕ। ਮੈਂ ਤਾਂ ਸਮਝ ਰਿਹਾ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਨਾ ਸਾਨੂੰ, ਵੱਡੀ ਪ੍ਰੋਬਲਮ ਹੈਗੀ ਆ ਕਿ ਸ਼ਾਹਮੁਖੀ ਦੇ ਵਿੱਚ ਜਿਹੜੇ ਜ਼ਬਰ ਜ਼ੇਰ ਪੇਸ਼ ਕਰਕੇ ਪ੍ਰੋਨੰਸੀਏਸ਼ਨ ਦਾ ਐਗਜ਼ੈਕਟ ਕਰਨਾ ਜਰਾ ਮੁਸ਼ਕਲ ਹੈ। ਜ਼ੇਰਾਂ ਜ਼ਬਰਾਂ ਨਹੀਂ ਪਾਈਆਂ ਹੋਈਆਂ। ਹਾਂ, ਜਾਂ ਤਾਂ ਫਿਰ ਇਸ ਤਰ੍ਹਾਂ ਕਰੋ, ਪੜ੍ਹ ਕੇ ਜਿੱਦਾਂ ਤੁਸੀਂ ਸਾਹਿਬ ਸਾਹਿਬ ਨੇ ਪੜ੍ਹਿਆ, ਬਿਲਕੁਲ ਠੀਕ ਪੜ੍ਹਿਆ, ਉੱਥੋਂ ਥੋੜਾ ਪਤਾ ਲੱਗ ਜਾਂਦਾ। ਆਡੀਓ ਸਹੀ ਸਾਹਿਬ ਬੜੇ ਜਿਹੜੇ ਨੇ ਉਹ ਜਾਦੂਗਰ ਨੇ, ਆਡੀਓ ਸੁਣ ਰਹੇ ਨੇ। ਉਹ ਮੈਂ 3-4 ਆਡੀਓ ਸੁਣ ਕੇ ਨਾ ਮੇਕ ਸ਼ੋਰ ਕਰਕੇ ਕਿ ਮੈਂ ਜਦੋਂ ਰਿਕਾਰਡਿੰਗ ਭੇਜਾਂ ਤੇ ਇਟ ਸ਼ੁੱਡ ਬੀ ਹੈਲਪਫੁਲ to everyone. वो सही है। और unconsciously I'm also improving my version of pronunciation. ऑडियो ਨੂੰ ਅਸੀਂ ਫਾਲੋ ਕਰਾਂਗੇ। मैं मेरी कोशिश है yeah, but लेकिन ये जो like words like Sambhav until Amarjeet ji said it, मैंने नहीं पता सी, so that's very interesting. संबे वाला stanza मैंने पढ़ा ही नहीं था उसमें, so no I know, but what I'm just saying, until Amarjeet ji said it, I was like, oh, that's so cool. ਚੰਬਾ ਜਿਹੜੀ ਵੈਲੀ ਹੈ ਨਾ, ਉਹ ਹਿੰਦੁਸਤਾਨ ਚ ਰਹਿ ਗਈ ਨਾ, ਸਾਡੇ ਪਾਕਿਸਤਾਨ ਚ ਤੇ ਹੈ ਨਹੀਂ। ਔਰ ਫਿਰ ਉਹ ਉੱਥੇ ਉੱਤਰ ਪ੍ਰਦੇਸ਼ ਦੱਸ ਰਹੇ ਨੇ, ਤੇ ਉਹ ਸਾਡੇ ਜੀਓਗ੍ਰਾਫੀ ਚੋਂ ਨਹੀਂ ਆ ਰਹੀ। ਇਸ ਤਰ੍ਹਾਂ ਸ਼ਿਮਲਾ ਹੈ, ਨੈਨੀਤਾਲ ਹੈ, ਇਹ ਜਿਹੜੀਆਂ ਸਾਰੀਆਂ ਸੀ ਮਾਊਂਟੇਨ ਏਰੀਆ ਸੀ ਜਾਂ ਵੈਲੀ ਸਨ। ਹਾਲਾਂਕਿ ਸ਼ਿਮਲਾ ਜਦੋਂ ਸਮਰ ਆਉਂਦਾ ਸੀ ਤੇ ਜਿਹੜਾ ਕੈਪੀਟਲ ਸੀ ਉਹ ਸ਼ਿਮਲੇ ਟ੍ਰਾਂਸਫਰ ਹੋ ਜਾਂਦਾ ਦਿੱਲੀ ਤੋਂ। ਬਿਲਕੁਲ ਬਿਲਕੁਲ। ਲੇਕਿਨ ਸਾਡੀ ਇੰਸੀਡੈਂਸ ਤੁਹਾਨੂੰ ਦੱਸਾਂਗਾ, ਬੜਾ ਕੋਇੰਸੀਡੈਂਸ ਹੈ ਇਹਦੇ 'ਚ ਕਿ ਸ਼ਿਮਲਾ ਔਰ ਕਸੌਲੀ ਵੱਡੇ ਸ਼ਹਿਰ ਨੇ ਆਪਣੇ ਹਿਮਾਚਲ, ਚੰਬਾ ਵੈਲੀ ਤੋਂ ਅੱਗੇ ਆਉਂਦੀ ਆ। ਇਹ ਦੋਏ ਸ਼ਹਿਰਾਂ ਦੇ ਵਿੱਚ ਅਸੀਂ ਜਦੋਂ ਸਾਡਾ ਵਿਆਹ ਹੋਇਆ, ਵੀ ਵੈਂਟ ਟੂ ਬੋਥ ਦੀਜ਼, ਸ਼ਿਮਲਾ ਵੀ ਔਰ ਕਸੌਲੀ ਵੀ। ਮਤਲਬ ਕਿ ਵੱਡਿਆਂ ਸ਼ਹਿਰਾਂ ਨੂੰ ਛੱਡ ਕੇ ਚੰਬਾ ਇਜ਼ ਅ ਵੈਰੀ ਵੈਰੀ ਆਈਸੋਲੇਟਡ ਤਾਂ ਨਹੀਂ ਕਹਿ ਸਕਦੇ, ਇਨਸੂਲੇਟਡ ਫਰੋਮ ਦਾ ਆਊਟਸਾਈਡ ਵਰਲਡ ਇਹ ਕਲਚਰ ਉੱਥੇ। ਠੀਕ ਹੈ ਜੀ।
ਇਹਨੂੰ ਲੋਕ ਦੇਵੀ ਦੇਵਤਿਆਂ ਦਾ ਕਹਿੰਦੇ ਨੇ ਦੌਰ। ਇਹ ਜਿਹੜੀ ਧਰਤੀ ਆ ਉਹਨੂੰ ਕਹਿੰਦੇ ਦੇਵ ਧਰਤੀ ਵੀ ਕਹਿੰਦੇ ਕਈ ਲੋਕ ਇਸ ਨੂੰ, ਮਤਲਬ ਯਾਨੀ ਕਿ ਦੇਵਤਾ ਦੀ ਧਰਤੀ, ਧਰਤੀਆਂ ਜਿਵੇਂ ਜਿਹੜਾ ਲੈਂਡਸਕੇਪ ਹੈ ਤੇ ਜਿਹੜੀ ਇਮੇਜ ਨਾ ਉਹ ਲੱਗਦਾ ਕਿ ਜਿਵੇਂ ਇਹ ਕੋਈ ਬੜੀ ਜਾਦੂਈ ਮੈਜੀਕਲ ਜੀ ਪਲੇਸ ਹੈ, ਜਿਵੇਂ ਉਹ ਡਿਸਕ੍ਰਾਈਬ ਕੀਤੀ ਗਈ ਪਰਫੈਕਟ, ਜਿਵੇਂ ਕੋਈ ਪਰਫੈਕਟ ਪਲੇਸ ਹੈ ਜਿਹਨੂੰ ਅਸੀਂ ਆਈਡੀਅਲ ਕਹਿੰਦੇ ਆ। ਉਹਨੇ ਪੋਇਟਿਕਲੀ ਬਣਾਤਾ ਉਹਨੂੰ। ਹਾਂਜੀ ਬਿਲਕੁਲ, ਸ਼ਾਇਰੀ ਦੇ ਵਿੱਚ ਉਹਨੂੰ ਬਿਲਟ ਅਪ ਕਰਤਾ ਨਾ ਇਮੇਜਿਨੇਸ਼ਨ। ਬਿਲਕੁਲ ਠੀਕ। ਜ਼ੁਬੈਰ ਸਾਹਿਬ ਕਰੀ ਰੈਪ ਅਪ। ਹਾਂਜੀ ਠੀਕ ਹੈ। ਮੈਂ ਨੈਕਸਟ ਟਾਈਮ ਕਿੰਨੇ ਬੰਦ ਪ੍ਰੋਬਬਲੀ ਰਹਿਣਗੇ? ਠੀਕ, ਅਸੀਂ ਅੱਜ 6 ਕੀਤੇ ਨੇ, 5 ਜਾਂ 6, 6 ਨਹੀਂ 4 ਕੀਤੇ। ਠੀਕ ਹੈ, 4 ਠੀਕ। ਵੈਸੇ ਮੈਂ ਪ੍ਰਿੰਸੀਪਲੀ ਚਾਹਨਾ ਕਿ 2 ਬੰਦ ਹਰ ਬੰਦਾ ਪੜ੍ਹੇ। ਠੀਕ ਹੈ, ਲੇਕਿਨ ਮੈਂ 4 ਦਾ ਮੈਂ ਭੇਜ ਦਿਆਂਗਾ ਉਹ ਆਡੀਓ। 4 ਦਾ ਨਹੀਂ, ਤੁਸੀਂ 6 ਦਾ ਭੇਜਣਾ। ਠੀਕ ਹੈ, ਮੈਂ 6 ਦਾ ਆਡੀਓ ਮੈਂ 6 ਦਾ ਭੇਜ ਦਿਆਂਗਾ। ਥੋੜਾ ਜਦੋਂ ਥੋੜਾ ਜਿਹਾ ਅਸੀਂ ਇਹਦੇ ਵਿੱਚ ਉਤਰ ਜਾਵਾਂਗੇ ਨਾ, ਜੀ ਜੀ, ਈਜ਼ੀ ਹੋ ਜਾਏਗਾ। ਲੂਣਾ ਦੇ ਦਰਿਆ ਦੇ ਵਿੱਚ, ਤੇ ਜਦੋਂ ਤੁਸੀਂ ਉਤਰ ਜਾਓਗੇ ਥੋੜਾ ਜਿਹਾ, ਫਿਰ ਤੁਸੀਂ ਦੇਖੋਗੇ ਸਾਰੇ ਮੀਨਿੰਗਸ ਆਪੇ ਕਲੀਅਰ ਹੋ ਜਾਣਗੇ, ਮਾਈਥੋਲੋਜੀ ਵੀ ਸਾਫ਼ ਹੋਣੀ ਸ਼ੁਰੂ ਹੋ ਜਾਏਗੀ। ਕਿਉਂਕਿ ਸਟਾਰਟ ਹੈ ਨਾ, ਇਸ ਲਈ ਥੋੜੇ ਜੀ ਇਹਦੇ ਵਿੱਚ ਆ ਰਿਹਾ ਕਿ ਅਜੇ ਅਸੀਂ ਆਪ ਵੀ ਰਚਾਓ ਦੇ ਵਿੱਚ ਆਣਾ ਹੈ, ਅਸੀਂ ਰਚਾਂਗੇ ਇਹਦੇ ਵਿੱਚ, ਉਹ ਠੀਕ ਹੋ ਜਾਏਗਾ ਕੰਮ। ਜਿਵੇਂ ਅਸੀਂ ਪੂਰਨ ਭਗਤ ਜ਼ੁਬੈਰ ਸਾਹਿਬ, ਆਈ ਐਮ ਵੈਰੀ ਐਕਸਾਈਟਿਡ। ਕੋਈ ਨਈ ਚੀਜ਼ ਤੁਸੀਂ ਸਮਝਣੇ ਦੀ ਕੋਸ਼ਿਸ਼ ਕਰਨੇ ਪਿਓ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਕਾਦਰ ਯਾਰ ਸੂ ਹੀ ਜ਼ਿਆਦਾ ਔਖਾ ਲੱਗਣਾ ਪਿਆ ਇਸ ਵੇਲੇ ਤੇ, ਪਰ ਉਹ ਜਿਹੜੀ ਜ਼ਬਾਨ ਹੀ ਉਹ ਇਮੇਜਰੀ ਹੈ ਉਹ ਸਮਝਣਾ ਜ਼ਾਰਾ ਟਾਈਮ ਲੱਗਸੀ, ਪਰ ਬਹੁਤ ਆਈ ਐਮ ਵੈਰੀ ਵੈਰੀ ਲੁਕਿੰਗ ਫਾਰਵਰਡ ਟੂ ਇਟ। ਹਾਂ, ਲੇਕਿਨ ਤੁਸੀਂ ਸਾਨੂੰ ਛੱਡ ਕੇ ਚੰਬੇ ਨਹੀਂ ਚਲੇ ਜਾਣਾ। We'll do a Maluha Sangat trip at the end of this. Meet you in Chamba Valley. ठीक है जुबैर साहब। ठीक है जी, ठीक है जी। ਚਲੋ ਜੀ, ਥੈਂਕ ਯੂ ਵੈਰੀ ਮਚ ਜੀ। ਮੈਂ ਨੈਕਸਟ ਅਸੀਂ 5ਵੇਂ ਤੇ ਸ਼ੁਰੂ ਕਰਾਂਗੇ ਔਰ ਮੈਂ ਤੁਹਾਨੂੰ 6 ਬੰਦ ਆਡੀਓ ਭੇਜ ਦਿਆਂਗਾ। ਅਮਰਜੀਤ ਦੇ ਗਾਣੇ ਦਾ ਬਹੁਤ ਲੁਤਫ ਆਇਆ। ਥੈਂਕ ਯੂ ਅਮਰਜੀਤ ਜੀ। ਥੈਂਕ ਯੂ ਜੀ ਅਮਰਜੀਤ ਜੀ। ਮੈਂ ਸੋਚਿਆ ਕਿ ਚੰਬਾ ਤੇ ਲੂਣਾ ਅਲੱਗ ਤਾਂ ਹੋ ਹੀ ਨਹੀਂ ਨਾ ਸਕਦੇ। ਲੂਣਾ ਦਾ ਜੋ ਅੱਗੇ ਜ਼ਿੰਦਗੀ ਨਿਕਲੀ ਆ ਮਹਿਲਾਂ ਦੇ ਵਿੱਚ, ਤੇ ਚੰਬੇ ਤੋਂ ਆਈ ਛੋਟੀ ਕੁੜੀ ਦੇ ਨਾਲ ਕੀ ਹੋਇਆ, ਉਹਦੀ ਸਟੋਰੀ ਇਹ ਕਨੈਕਟ ਕਰਦੀ। ਲੋਕ ਗੀਤ ਹੈ। ਹਾਂ, ਪਰ ਸੁਣਿਆ ਲੇਕਿਨ ਤੁਹਾਡੇ ਕੋ ਵੀ ਬੜਾ ਮਜ਼ਾ ਆਇਆ। ਓਕੇ ਜੀ ਜ਼ੁਬੈਰ ਸਾਹਿਬ, ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ ਐਵਰੀवन। ਰੱਬ ਰੱਖਾ। ਰੱਬ ਰੱਖਾ।